ਤੇ ਅੱਜ ਉਹ ਪਿੰਡ ਉਹ ਘਰ ਉਹ ਤੁਹਾਡਾ ਮਹੱਲਾ ਉਹ ਜਿੰਨਾ ਸਰਦਾਰਾਂ ਦੇ ਤੁਸੀਂ ਨਾਂ ਲਏ ਉਹ ਸਾਰਾ ਯਾਦ ਆ ਜਾਂਦਾ ਅੱਖਾਂ ਦੇ ਮੂਹਰੇ ਆ ਜਾਂਦੇ ਸਾਰਾ ਉਸੇ ਤਰ੍ਹਾਂ ਜਾਇਦਾ ਸਾਨੂੰ ਬੈਠਿਆ ਹਰ ਟਾਈਮ ਸਾਹਮਣੇ ਰਹੂੰਗਾ। ਉੱਥੇ ਬੜਾ ਕੁਝ ਬਦਲ ਗਿਆ ਤੁਹਾਨੂੰ ਲੈ ਜਾਣਾ ਇਹਨਾਂ ਨੇ ਤੇ ਦੱਸੋ ਹੁਣ। ਬਦਲ ਨਹੀਂ ਗਿਆ ਭਾਵੇਂ ਜਿੰਨਾ ਮਰਜ਼ੀ ਬਦਲ ਲਿਆ ਮੈਂ ਹਰ ਘਰ ਦਾ ਤੁਹਾਨੂੰ ਆਪਣੇ ਸੋਹਣੇ ਪਿੰਡ ਮਚਰਾਵਾਂ ਜਿਹੜਾ ਦੁਨੀਆ ਦੀ ਜੰਨਤ ਹੈ ਤੁਹਾਡੇ ਵਾਸਤੇ ਉਹ ਵਿਖਾਉਣਾ ਤੁਹਾਨੂੰ ਪਿੰਡ। ਆਹ ਚੌਂਕ ਵਾ, ਅੱਛਾ ਆਹ ਗੁਰਦੁਆਰੇ ਦੇ ਨਾਲ ਜਿਹੜੀ ਜਗ੍ਹਾ ਵਾ ਇਹਨਾਂ ਨੂੰ ਪਤਾ ਵਾ ਵੀ ਮਸਜਿਦ ਹੀ ਜਿਹੜੀ ਉਹ ਵਿਖਾਉਂਦਾ ਮੈਂ। ਤੇ ਆਹ ਬਾਪੂ ਕਹਿੰਦਾ ਮੈਂ ਚੌਂਕ 'ਚ ਰਹਿਣਾ, ਆਹ ਇਹ ਘਰ 'ਚ ਬਾਪੂ ਰਹਿੰਦਾ ਲੱਗਦਾ। ਵਾਹ ਬਈ ਵਾਹ ਬਾਪੂ ਬੜਾ ਤਗੜਾ ਘਰ ਹੋਣਾ ਫਿਰ ਤੇ ਤੇਰਾ। ਆ ਹੁਣ ਦੇ ਦੇਣਗੇ ਪੂਰਾ ਚੌਂਕ ਵਿੱਚ ਆਹ ਦੇਖੋ ਆਹ ਗਲੀ ਜਾਂਦੀ ਆ ਚਰਨ ਸਿੰਘ ਚੀਮੇ ਹੋਣਾ ਸਵਰਨ ਸਿੰਘ ਚਰਨ ਸਿੰਘ ਹੋਣਾ ਨੂੰ। ਇਸੇ ਗਏ ਜੀ ਕਿੱਥੇ ਜਾ ਘਰ ਸੀ ਤੇ ਤੋੜ ਗਏ ਤੋੜ ਅੱਗੇ ਜਾਓ ਜੀ। ਮਸਜਿਦ ਹੈ ਨਾ ਜੀ ਮਸਜਿਦ ਹੈਗੀ ਆ ਤੇ ਲਾਗੇ ਜਾਰਾ ਜਿਹੜਾ ਖੂਹ ਸੀ ਉਹ ਜਿਹੜਾ 88 ਵਿੱਚ ਫਲੱਡ ਆਏ ਨਾ ਉਹਨਾਂ 88 ਤੋਂ ਢਹਿ ਗਿਆ, ਖੂਹ ਪੂਰ ਦਿੱਤਾ ਆ। ਪਰ ਮਸਜਿਦ ਤੇ ਗੁਰਦੁਆਰਾ ਸਾਹਿਬ ਬਿਲਕੁਲ ਆਮੋ ਸਾਹਮਣੇ ਆ। ਗੰਗੇ ਦਾ ਭਰਾ ਨਾਜ਼ਰ ਹੈ ਨਹੀਂ ਉਹ ਵੀ ਨਹੀਂ ਹੈਗਾ ਨਾਜਰ ਸਿੰਘ ਗੰਗਾ ਸਿੰਘ ਉਹ ਬੜੇ ਚਿਰ ਦੇ ਗੰਗਾ ਸਿੰਘ ਜੀ ਬੜਾ ਮਸ਼ਹੂਰ ਆਦਮੀ ਹੋਇਆ ਉਹ ਪਿੰਡ ਤਾਏ ਜੀ ਸਾਡੇ। ਤਾਏ ਜੀ ਦਾ ਤਕਰੀਬਨ ਉਹਨਾਂ ਦੇ ਬਾਰੇ ਬਹੁਤ ਕੁਝ ਜਾਣਦੇ ਨੇ। ਅੱਛਾ 47 ਤੋਂ ਪਹਿਲੇ ਕੋਈ ਤਫਰਕਾ ਤੇ ਨਹੀਂ ਸੀ ਇਸ ਚੀਜ਼ ਦੀ ਕੋਈ ਕਿ ਨਹੀਂ ਇਹ ਸਿੱਖ ਆ ਇਹ ਮੁਸਲਮਾਨ ਨਾ ਆ? ਨਾ ਕੋਈ ਵੀ ਨਹੀਂ। ਇੱਕ ਦੂਜੇ ਨਾਲ ਵਰਤੋਂ ਵਿਹਾਰ ਸ਼ਾਦੀ ਹੋਣੀ ਕੋਈ ਕਿਸੇ ਦੀ ਤੇ ਸਾਨੂੰ ਉਹਨਾਂ ਸੱਦਣਾ ਤੁਸੀਂ ਅਸੀਂ ਵੀ ਸੱਦਣਾ ਮੇਲੇ ਜਾਣਾ ਤੇ ਇਕੱਠਿਆਂ ਹੋ ਕੇ ਜਾਣਾ। ਉੱਥੋਂ ਲੈ ਲੈਣੀਆਂ ਬੌਂਸਲੀਆਂ ਦਾ ਜੋੜਾ ਤੇ ਆਉਂਦਿਆਂ ਵਜਾਉਂਦਿਆਂ ਆਉਣਾ। ਬੜਾ ਤਲਵਾੜੇ ਆਇਆ ਨਾ ਹੋਣਾ ਬੁੱਢਾ ਸਿੰਘ ਊਧਮ ਸਿੰਘ ਹਾਂ ਇਹ ਤਲਵਾੜੇ ਦੇ ਸੀਗੇ। ਹਾਂ ਗੰਗਾ ਸਿੰਘ ਕੇ ਅੱਛਾ ਹਰੀਆ ਅੱਛਾ ਲੰਬੜ ਹਾਂ ਕੋਮਲ ਲੰਬੜ ਪਾਲਾ ਹਾਂ ਹਾਕਮ ਸਿੰਘ ਵਾਹ ਕੋਈ ਨਾਮ ਬੇਲੀਆਂ ਦੇ ਇਹ ਫੁੰਮਣ ਸਿੰਘ ਫੁੰਮਣ ਤੁਹਾਡਾ ਬੇਲੀ ਸੀ। ਹਾਂ ਪਾਲਾ ਵੀ ਮੇਲੀ। ਅੱਛਾ ਬਜ਼ੁਰਗੋ ਇਹ ਜਿਹੜਾ ਭੁਲੇਰ ਪਿੰਡ ਹੈਗਾ ਹੈ, ਹਾਂ ਜਿਸ ਤਰ੍ਹਾਂ ਤੁਸੀਂ ਕਤਲੋ ਗਾਰਤ ਬੜੀ ਵੇਖੀ ਬੜੀ ਇੱਥੇ ਵੀ ਭੁਲੇਰ ਪਿੰਡ 'ਚ ਤੁਹਾਡੇ ਪਿੰਡ 'ਚ ਵੀ ਬੜੀ ਹੋਈ ਹੈ। ਬੜੀ ਹੋਈ ਤੇ ਨਹੀਂ ਕੋਈ ਆਵੇ ਹਾਟਿਆਂ ਦੇ ਵਿੱਚ ਨਾ ਢੇਰ ਲੱਗੇ ਜਦੋਂ ਤੁਸੀਂ ਆਏ ਹੋ ਆ ਬਾਜ਼ਾਰਾਂ ਦੇ ਵਿੱਚ ਪੈਰ ਰੱਖਣ ਨੂੰ ਠਾ ਨਹੀਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਉਹ ਪੰਜਾਬ ਵੇਖਿਆ ਜਦੋਂ ਸਾਰਿਆਂ ਦੀ ਸਾਂਝ ਇਕੱਠੀ ਹੁੰਦੀ ਸੀ, ਉਸ ਵੇਲੇ ਦੀ ਰਹਿਤਲ ਕੀ ਸੀ, ਸੱਭਿਆਚਾਰ ਕੀ ਸੀ, ਆਪਸੀ ਭਾਈਚਾਰਾ ਕਿਸ ਤਰ੍ਹਾਂ ਦਾ ਸੀ ਔਰ ਉਸ ਤੋਂ ਬਾਅਦ ਫਿਰ ਪੰਜਾਬ ਦੇ ਟੋਟੇ ਕਿਸ ਤਰ੍ਹਾਂ ਹੋਏ। ਇਹ ਸਾਰਾ ਕੁਝ ਪੁੱਛਾਂਗੇ ਇਹਨਾਂ ਬਜ਼ੁਰਗਾਂ ਕੋਲੋਂ ਜਿਨ੍ਹਾਂ ਨੇ ਉਹ ਵੇਲਾ ਵੇਖਿਆ, ਉਹ ਵਕਤ ਆਪਣੇ ਪਿੰਡਿਆਂ ਤੇ ਹੰਡਾਇਆ। ਉਹ ਟਾਈਮ ਬੜਾ ਖਤਰਨਾਕ ਸੀ। ਬਜ਼ੁਰਗੋ ਨਾਂ ਕੀ ਹੈ ਤੁਹਾਡਾ? ਮੇਰੇ ਨਾਲ ਕਰਸ਼ਾਇਦ ਖੁਰਸ਼ੀਦ। ਹਾਂ ਤੇ ਤੁਹਾਡੇ ਵਾਲਦ ਸਾਹਿਬ ਦਾ? ਸਿਕੰਦਰ। ਸਿਕੰਦਰ। ਦਾਦਾ ਜੀ ਦਾ ਨਾਮ ਚੇਤੇ ਹੈ? ਦਾਦਾ ਸਾਡਾ ਜਿਹੜਾ ਉਹਦੇ ਨਾਲ ਅਲਾ ਬਖਸ਼ ਸੀ। ਅਲਾ ਬਖਸ਼। ਹਾਂ ਅੱਛਾ ਤੇ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਹੁਣ, ਹਾਂ ਇਸ ਪਿੰਡ ਦਾ ਕੀ ਨਾਂ ਜੀ? ਇਹ ਵੱਡਾ ਪਲੇਰ। ਵੱਡਾ ਭੁਲੇਰ। ਛੋਟਾ ਭੁਲੇਰ ਵੀ ਹੈਗਾ ਹੈ? ਛੋਟਾ ਪਲੇਰ ਸਿਰਾਲੀ। ਅੱਛਾ ਸਿਰਾਲੀ ਪਲੇਰ। ਇਹਨੂੰ ਚੱਕ ਨੰਬਰ ਕਿਹੜਾ ਲੱਗਦਾ ਕਿਹਨੂੰ? ਇਹ ਭੁਲੇਰ ਨੂੰ? ਚੱਕ ਲੰਬਰ ਇਹ ਹੋਈ ਹੈ। ਅੱਛਾ 119। ਹਾਂ ਅੱਛਾ ਤੇ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਨੇ ਭੁਲੇਰ ਇਹਦੇ ਦੇ? ਲਾਗੇ ਬਖਸ਼ੀਆਂ ਦਾ ਡੇਰਾ, ਅੱਛਾ ਇੰਦਰ ਸਿੰਘ ਦਾ ਡੇਰਾ, ਪੀਰੋ ਚੱਕ ਦਾ ਡੇਰਾ, ਅੱਛਾ ਹਾਂ ਚੇਲੇ ਕੀ, ਇਹ ਸਾਰੇ। ਇਹਨੂੰ ਜ਼ਿਲ੍ਹਾ ਕਿਹੜਾ ਪੈਂਦਾ? ਨਨਕਾਣਾ ਸਾਹਿਬ ਕਿ ਲੈਲਪੁਰ? ਪਹਿਲਾਂ ਸ਼ੇਖੂਪੁਰ ਸੀ, ਅੱਛਾ ਹੁਣ ਲਲਕਾਣਾ। ਅੱਛਾ ਨਨਕਾਣਾ ਸਾਹਿਬ ਦੇ ਵਿੱਚ ਆਉਂਦਾ। ਹਾਂ ਸਾਂਗਲਾ ਇੱਥੋਂ ਕਿੰਨਾ ਕੁ ਦੂਰ ਹੈਗਾ? ਸਾਂਗਾ ਦਾ ਸਾਰਾ ਇੱਥੇ 6 ਮਰਬੇ। 6 ਮੁਰਬੇ ਸਾਂਗਲਾ ਸ਼ੁਰੂ ਹੋ ਜਾਂਦਾ। ਹਾਂ ਸਹੀ ਸਹੀ। ਤੇ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਸੀ? ਅਸੀਂ ਉੱਧਰੋਂ ਆਏ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਤਹਿਸੀਲ ਬਟਾਲਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਪਿੰਡ ਮਚਰਾਵਾਂ ਮਚਰਾਵਾਂ ਪਿੰਡ ਸੀ ਤੁਹਾਡਾ? ਆ ਪਾਸੇ ਨੂਰਪੁਰ ਆ ਪਾਸੇ ਮਚਰਾਵਾਂ। ਹੋਰ ਲਾਗੇ ਲਾਗੇ ਮਚਰਾਵਾਂ ਦੇ ਕਿਹੜੇ ਕਿਹੜੇ ਪਿੰਡ ਸੀਗੇ? ਇਹ ਨੂਰਪੁਰ ਅੱਗੇ ਪੇਜੋ ਚੱਕ ਅੱਛਾ ਸਾਡੇ ਪਿੰਡ ਦੇ ਨਾਲ, ਅੱਛਾ ਕਿਸ਼ਨਕੋਟ ਸਹੀ। ਕਾਲਾ ਨਾਲ ਉਹਦੇ ਨਾਲ ਪਿੰਡ ਹਾਂ। ਹੂੰ ਇਹ ਪਾਸੇ ਹਰੀਕਪੁਰ ਸ਼ਹਿਰ ਸਹੀ। ਹਾਂ। ਤੇ ਤੁਹਾਡਾ ਜਿਹੜਾ ਮਚਰਾਵਾਂ ਪਿੰਡ ਸੀ ਉਹ ਰਲਵਾ ਮਿਲਵਾ ਸੀ ਜਾਂ ਸਾਲਮ ਮੁਸਲਮਾਨਾਂ ਦਾ ਸੀ? ਕੱਲੇ ਮੁਸਲਮਾਨ ਹੀ ਸੀਗੇ? ਹਾਂ ਸਹੀ। ਹਾਂ। ਇਹਦੇ ਵਿੱਚ ਇੱਕ ਹੁੰਦਾ ਸੀ ਜਗਨਨਾਥ, ਉਹ ਵੀ ਜਗਨਨਾਥ। ਕਿਰਾਏ ਤੇ ਜਗ੍ਹਾ ਲਈ ਸੀ ਉਹਨੇ, ਅੱਛਾ ਦੁਕਾਨ ਪਾਈ। ਅੱਛਾ ਹਾਂ। ਸਹੀ। ਇੱਕ ਛੋਰੀ ਹੁੰਦਾ ਹੈ, ਛੋਰੀ? ਉਹਦੇ ਮੁੰਡੇ ਦੋ, ਇੱਕ ਨਾ ਚੰਨੂ ਇੱਕ ਨਾ ਸਰਨਾ। ਅੱਛਾ ਇਹ ਦੋ ਹੀ ਘਰ ਸੀਗੇ? ਆਹੋ। ਅੱਛਾ ਘਰ ਨੇ ਸੀ ਉਧਰ, ਸ਼ਾਮ ਨੂੰ ਚੱਲ ਜਾਂਦੇ ਸੀ ਅੱਛਾ ਅੱਛਾ। ਹਰੀਲੇ। ਹਰੀ ਕੇ ਨਾਲ ਸੀਗਾ? ਹਾਂ ਹਰੀ ਕੇ ਵੀ ਨਾਲ ਸੀਗਾ? ਹਾਂ। ਅੱਛਾ। ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੈਗੀ ਹੈ? ਉਮਰ ਵਾਵਾ ਹੀ ਆ, ਮੈਂ ਲਪੜ ਜਿਹਾ ਬੰਦਾ। ਜਦੋਂ ਉਧਰੋਂ ਆਏ ਸੀ ਉਦੋਂ ਤਾਂ ਪੂਰਾ ਜ਼ੋਰ ਵੇ ਸੀ ਮੈਂ। ਅੱਛਾ ਹਾਂ। ਪਹਿਲਵਾਨ ਸੀਗੇ? ਹਾਂ। ਪਹਿਲਵਾਨੀ ਕੀਤੀ ਉੱਥੇ? ਹਾਂ, ਕੋ ਮਾੜੀ ਚੰਗੀ ਕਰਦੇ ਰਹੇ ਆ। ਵੈਸੇ ਜਦੋਂ ਆਏ ਸੀ ਵਿਆਹ ਉੱਥੇ ਹੋ ਗਿਆ ਸੀ ਕਿ ਇੱਥੇ ਆਣ ਕੇ ਕਰਾਇਆ? ਉੱਥੇ ਵੈਸੇ ਉੱਥੇ ਮੰਗ ਮੰਗੇ ਵਾਈ ਸੀ ਤੇ ਫਿਰ ਇੱਥੇ ਆਣ ਕੇ ਹੋਇਆ। ਮੰਗੇ ਉੱਥੇ ਗਏ ਹੋ ਤੇ ਵਿਆਹ ਇੱਥੇ ਹੋਇਆ? ਹਾਂ। ਨਹੀਂ ਉਹ ਲੱਭੇ ਹੀ ਨਹੀਂ। ਲੱਭੇ ਹੀ ਨਹੀਂ? ਨਾ ਜਿਨ੍ਹਾਂ ਨਾਲ ਮੰਗੇ ਗਏ ਸੀ ਉਹ ਲੱਭੇ ਹੀ ਨਹੀਂ? ਉੱਜੜ ਪੁੱਜੜ ਗਏ ਸਾਰੀ ਦੁਨੀਆ, ਬਾਠਾਂ ਹੁੰਦੀਆਂ ਸੀ ਹਾਂ ਹਾਂ ਤਰਨ ਤਾਰਨ ਦੇ ਬਿਲਕੁਲ ਬਿਲਕੁਲ ਹੈ ਪਿੰਡ। ਉੱਥੇ ਸੀ ਪਹਿਲੋਂ। ਉੱਥੇ ਕੀਤਾ ਸੀ ਪਹਿਲੇ? ਹਾਂ। ਕੀ ਲੱਗਦੇ ਸੀ ਉਹ? ਉਹ ਦੂਰੋਂ ਨੇੜੇ ਰਿਸ਼ਤੇਦਾਰੀ ਮਾੜੀ ਚੰਗੀ ਆਈ। ਅੱਛਾ। ਪੌਂਦੇ ਜਾਂਦੇ ਉਹਨਾਂ ਦਾ ਘਰ ਵਾਵਾ ਪਸੰਦ ਆ ਗਿਆ। ਹਾਂ। ਸਹੀ। ਫਿਰ ਇੱਥੇ ਆ ਗਏ। ਫਿਰ 5-6 ਸਾਲੀ ਬਾਅਦ ਫਿਰ ਕਰਾਇਆ? ਫਿਰ ਨਾਨਕਿਆਂ ਨੇ। ਅੱਛਾ ਪਹਿਲੇ ਤੁਸੀਂ ਮੈਨੂੰ ਥੋੜ੍ਹੀਆਂ ਦੇਸ਼ ਦੀਆਂ ਗੱਲਾਂ ਦੱਸੋ। ਤੁਹਾਡਾ ਪਿੰਡ ਮਚਰਾਵਾਂ ਕਿੱਦਾਂ ਦਾ ਸੀ? ਬੜਾ ਪਿੰਡ ਸੀ ਜੀ, ਉਹਦੇ ਵਿੱਚ ਚੌਂਕ ਬਣਿਆ ਖੂਹ ਦੇ ਲਾਗੇ। ਅੱਛਾ। ਖੂਹ ਦੇ ਵਿੱਚ, ਚੌਂਕ ਦੇ ਵਿੱਚ ਖੂਹ। ਇਹ ਲਾਗੇ ਮਸੀਤ ਵਾ, ਸਹੀ। ਇਹ ਲਾਗੇ ਦਾਰਾ ਪੂਰੇ ਕਿੱਲੇ ਦਾ। ਹਾਂ ਹਾਂ ਹਾਂ। ਨਾਲ ਉਹਦੇ ਛੱਪੜ ਦੋ ਪੈ। ਸਹੀ। ਤੁਹਾਡੇ ਲਾਗੇ ਲਾਗੇ ਪਿੰਡਾਂ ਵਿੱਚ ਸਿੱਖ ਹਿੰਦੂ ਹੈਗੇ ਸੀਗੇ? ਹਾਂ ਹੈਗੇ। ਕੋਈ ਪੇਜੋ ਚੱਕ ਹੈਗੇ। ਭੇਜੋ ਚੱਕ? ਹਾਂ। ਹਾਂ। ਬੜਾ ਕਮਾਣ। ਉਹਨਾਂ ਦੇ ਕੋਈ ਨਾਮ ਚੇਤੇ ਲੋਕਾਂ ਦੇ? ਉਹਨਾਂ ਦਾ ਨਾਮ ਹੈ ਸਿੱਖਾਂ ਦਾ ਆਪਣਾ ਉਹਨਾਂ ਬੁੱਢਾ ਤਲਵਾੜੇ ਆਇਆ ਦਾ ਉਹਦਾ ਬੁੱਢਾ ਸਿੰਘ, ਬੁੱਢਾ ਸਿੰਘ, ਊਧਮ ਸਿੰਘ। ਊਧਮ ਸਿੰਘ। ਹਾਂ ਇਹ ਤਲਵਾੜੇ ਦੇ ਸੀਗੇ? ਹਾਂ ਸਹੀ। ਹਾਂ। ਤੇ ਇੱਧਰ ਪੇਜੋ ਚੱਕ ਦੇ ਵਿੱਚ ਗੰਗਾ ਸਿੰਘ ਕੇ। ਅੱਛਾ। ਹਰੀਆ ਅੱਛਾ। ਲੰਬੜ, ਹਾਂ ਫੰਮਣ ਲੰਬੜ, ਪਾਲਾ, ਹਾਂ। ਹਾਕਮ ਸਿੰਘ। ਵਾਹ। ਇਹਨਾਂ ਨੂੰ ਕਿੱਦਾਂ ਜਾਣਦੇ ਸੀ? ਇਹ ਤੇ ਤੁਹਾਡੇ ਪਿੰਡ 'ਚ ਨਾਲ ਵਾਲੇ ਜੀ ਸੀਗੇ? ਹਾਂ। ਹੂੰ। ਉਹ ਜਾਣਦੇ ਉੱਥੇ ਵੀ ਸਾਰੀ ਜ਼ਮੀਨ ਵੀ ਲਈ ਸੀ ਅੱਛਾ ਅੱਛਾ। ਉੱਥੇ। ਮੈਂ ਉੱਥੇ ਬਹੁਤਾ ਰਹਿੰਦਾ ਹੈ। ਸਹੀ ਸਹੀ ਸਹੀ। ਬੇਲੀ ਬਹੁਤਾ ਕਿਹੜਾ ਸੀ ਤੁਹਾਡਾ ਯਾਰ ਸੱਜਣ ਕਿਹੜਾ ਸੀ? ਬੇਲੀ ਸਾਡੇ ਪੇਚਕੀ ਜ਼ਿਆਦਾ ਹੈ। ਅੱਛਾ। ਹਾਂ। ਕੋਈ ਨਾਮ ਬੇਲੀਆਂ ਦੇ? ਇਹ ਫੰਮਣ ਸਿੰਘ। ਫੁੰਮਣ ਤੁਹਾਡਾ ਬੇਲੀ ਸੀ? ਹਾਂ। ਪਾਲਾ ਵੀ ਬੇਲੀ। ਅੱਛਾ ਪਾਲਾ ਵੀ ਬੇਲੀ ਸੀ। ਹਾਂ। ਹਾਕਮ ਖਾਂ ਜਿਹੜਾ ਹੈ ਹਾਂ ਹਾਂ। ਉਹ ਸਾਡੇ ਨਾਲ ਚੁੱਪਦਾ ਚੱਪਦਾ ਹੈ। ਨਹੀਂ ਬਣਦੀ ਸੀ ਉਹਦੇ ਨਾਲ? ਹਾਂ। ਇਹਨਾਂ ਨਾਲ ਸਾਡੀ ਵਾਹਵਾ ਬਣੀ। ਅੱਛਾ। ਬੜਾ ਸ਼ੇਰਾ ਸੀ। ਸ਼ੇਰਾ? ਹਾਂ। ਤੇ ਉਹਦਾ ਭਰਾ ਕੰਮ ਕਰ ਗਿਆ। ਅੱਛਾ। ਇਹ ਕਿਹੜੇ ਪਿੰਡ ਦਾ ਤੁਸੀਂ ਨਾਂ ਲਿਆ? ਮਚਰਾਵਾਂ ਦਾ। ਨਹੀਂ ਇਹ ਸਾਰੇ ਨਾਮ ਮਚਰਾਵਾਂ ਦੇ ਸੀ? ਨਹੀਂ, ਇਹ ਪੇਜੋ ਚੱਕ ਦੇ। ਭੇਜੋ ਚੱਕ? ਹਾਂ। ਅੱਛਾ ਭੇਜੋ ਚੱਕ। ਜੋ ਥੋੜਾ ਗੰਗਾ ਸਿੰਘ ਸੀ। ਅੱਛਾ ਗੰਗਾ ਸਿੰਘ ਸੀ। ਸਹੀ ਸਹੀ ਸਹੀ। ਹਾਂ। ਅੱਛਾ 47 ਤੋਂ ਪਹਿਲੇ ਕੋਈ ਤਫਰਕਾ ਤੇ ਨਹੀਂ ਸੀ ਇਸ ਚੀਜ਼ ਦੀ ਕੋਈ ਕਿ ਨਹੀਂ। ਇਹ ਸਿੱਖ ਆ ਇਹ ਮੁਸਲਮਾਨ ਨਾ ਆ? ਨਾ ਨਾ, ਕੋਈ ਵੀ ਨਹੀਂ। ਇੱਕ ਦੂਜੇ ਨਾਲ ਵਰਤੋਂ ਵਿਹਾਰ, ਸ਼ਾਦੀ ਹੋਣੀ ਕੋਈ ਕਿਸੇ ਦੀ ਤੇ ਸਾਨੂੰ ਉਹਨਾਂ ਸੱਦਣਾ, ਤੁਸੀਂ ਅਸੀਂ ਵੀ ਸੱਦਣਾ। ਹਾਂ। ਕੋਈ ਨਿੰਦ ਵਿਚਾਰ ਨਹੀਂ। ਭਰਾਵਾਂ ਕੋ ਬੜੀਆਂ ਸਲੂਕ ਦੀਆਂ ਗੱਲਾਂ। ਹਾਂ। ਮੇਲੇ ਜਾਣਾ ਤੇ ਇਕੱਠਿਆਂ ਹੋ ਕੇ ਜਾਣਾ। ਮੇਲੇ ਕਿੱਥੇ ਲੱਗਦੇ ਸੀ? ਮੇਲੇ ਜਾਂ ਹੁਸ਼ਿਆਰਪੁਰ ਲੱਗਣਾ। ਹਾਂ। ਤੇ ਇੱਧਰੋਂ ਚੀਮਿਆਂ ਨੇ ਸਾਡੇ ਨਾਲ ਹੋਣਾ, ਅਸੀਂ ਹੋਣਾ, ਨੂਰਪੁਰੀਆਂ ਹੋਣਾ। ਉਹ ਸਾਡੀ ਲੜਾਈ ਹੋ ਗਈ ਉੱਥੇ
गौरपुर के मेले अच्छा वो असीं आपस में लड़ते रहे हाँ वो चीमिया जिस वे दरिया से आए ना हम्म, ते बेड़ी लंघनी बेड़ी दे विच हाँ हाँ उन्हें आख्या असीं आपस में ही लड़ते रहे हाँ। असीं चीमिया जे ती मजरा वाले अच्छा हाँ क्या बात है हाँ ਇਹੋ ਜਿਹੀਆਂ ਗੱਲਾਂ ਫਿਰ हाँ हाँ ਉਹ ਮੇਲਿਆਂ 'ਚ ਕੀ ਕੁਝ ਹੁੰਦਾ ਸੀ ਅੱਜ ਕੱਲ ਤੇ ਮੇਲੇ ਮੇਲੇ ਘੋਲ ਹੋਣੇ ਹਾਂ ਦੌੜਾਂ ਹੋਣੀਆਂ ਵਿੱਚ ਬੌਦਰ ਹੋਣੇ ਹਾਂ ਹੈ ਉਹ ਚੁੱਕਣੇ ਸਹੀ ਕੌਡੀਆਂ ਖੇਡਣੀਆਂ ਘੋਲਣੇ ਹਾਂ ਹਾਂ ਹਰ ਕੰਮ ਹੁੰਦਾ ਹੈ ਸਹੀ ਵਿੱਚ ਭੱਲਥਾ ਵੀ ਖੇਡਣਾ अच्छा ਆ ਬਣ गतका ਆ ਗਤਕਾ हाँ ਹਾਂ सही 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 ਉਹ ਤੋਂ ਲੈ ਲੈਣੀਆਂ ਬੌਂਸਲੀਆਂ ਦਾ ਜੋੜਾ ਤੇ ਆਉਂਦਿਆਂ ਵਜਾਉਂਦਿਆਂ ਆਉਣਾ ਇੱਕ ਹੋਣਾ ਸੋਟੇ ਤੋਂ ਬਗੈਰ ਕੋਈ ਬੰਦਾ ਨਹੀਂ ਸੀ ਰਹਿੰਦਾ अच्छा ਹਾਂ ਛੋਟਾ ਸਮਝ ਲਓ ਹਥਿਆਰ ਹੁੰਦਾ ਸੀ ਹਾਂ। ਬੰਦੇ ਦਾ ਮਤਲਬ ਜਵਾਨ ਬੱਚਾ ਸਾਰਿਆਂ ਕੋਲ ਹੋਣੇ ਹਾਂ। ਛੋਟੇ ਇਹਦੀ ਕੀ ਵਜ੍ਹਾ ਇਹਦੀ ਵੀ ਆਪਣਾ ਸਾਥੀ ਹੁੰਦਾ ਹੈ ਸਾਥੀ ਹੁੰਦਾ ਹਾਂ ਲੇਕਿਨ ਅੱਜ ਕੱਲ ਲੋਕ ਇਹਨੂੰ ਸਾਥ ਨਹੀਂ ਰੱਖਦੇ ਕੋਲ ਨਹੀਂ ਰੱਖਦੇ ਛੋਟਾ ਜ਼ਰੂਰ ਸਾਥੀ ਹੁੰਦਾ ਹੈ ਹਾਂ ਹੈਂ ਛੋਟਾ ਨਾ ਹੋਵੇ ਤੇ ਕਹਿ ਦੋ ਬੰਦੇ ਹੋਣ ਲੱਗੇ ਉਹਨਾਂ ਦੀ ਨੀਤ ਬਦਲ ਜਾਏ ਸਹੀ ਹੈ ਤੇ ਬੰਦੇ ਨੂੰ ਕਾਬੂ ਕਰ ਜਾਂਦੇ ਇਹ ਮਚ- ਛੋਟਾ ਹੋਵੇ ਨਾ ਹੂੰ ਉਹ ਲਾਗੇ ਨਹੀਂ ਲੱਗਣ ਦੇਈਦਾ ਅੱਛਾ ਹਾਂ ਤੁਹਾਨੂੰ ਗੱਤਕਾ ਖੇਡਣਾ ਆਉਂਦਾ ਹੈ? ਉਹ ਮਾੜਾ ਚੰਗਾ ਬਿਮਾਰੀ ਹੈ ਜਾਂ ਛੋਟਾ ਸਾਟਾ ਬੱਚਿਆਂ ਨੂੰ ਵੀ ਮਾਰਦੇ ਹੋ ਕਿ ਨਹੀਂ ਹਾਂ ਬੱਚਿਆਂ ਨੂੰ ਵੀ ਮਾਰਦੇ ਹੋ ਕਿ ਨਹੀਂ ਇਦਾਂ ਕਰਕੇ ਫਿਰ ਗੱਲਾਂ ਫਿਰ ਹੁੰਦੀਆਂ ਅੱਛਾ ਪੰਜਾਬ ਦੇ ਵਿੱਚ ਹਰ ਬੰਦੇ ਕੋਲ ਇਹ ਹਿਸਾਬ ਸੀ ਹੂੰ ਅੱਛਾ ਬਜ਼ੁਰਗੋ ਜਦ ਕਦੀ 47 ਤੋਂ ਪਹਿਲੇ ਤੁਹਾਡੇ ਪਿੰਡ 'ਚ ਕੋਈ ਗੱਲਬਾਤ ਸੁਣੀ ਹੋਵੇ ਕਿ ਆਪਣੇ ਘਰ-ਬਾਰ ਆਪਣੀਆਂ ਜ਼ਮੀਨਾਂ ਸਾਰਾ ਕੁਝ ਛੱਡਣਾ ਪੈਣਾ ਕੋਈ ਇਹੋ ਜਿਹੀ ਗੱਲ ਸੁਣੀ ਕਦੀ ਇਹ ਜੀ ਬੜੀ ਔਖੀ ਗੱਲ ਆ ਬਹੁਤ ਔਖੀ ਹੂੰ ਏਡੀ ਔਖੀ ਆ ਪਰ ਦੁਨੀਆ 40 ਮੀਲ ਗਏ ਆ ਹੂੰ ਤੇ ਲਾਸ਼ਾਂ ਲਾਸ਼ਾਂ ਸੀ ਬੇਬਾਹ ਪੈਰ ਰੱਖਣ ਨੂੰ ਥਾਂ ਨਹੀਂ ਓਏ ਹੋਏ ਰਾਤ ਰਹਿਣਾ ਮੀਂਹ ਰਾਤ ਦਿਨ ਨਹੀਂ ਸੀ ਹਟਦਾ ਹੂੰ ਤੇ ਲਾਸ਼ਾਂ ਫੁੱਲੀਆਂ ਵਿੱਚੇ ਬੀਬੀਆਂ ਵਿੱਚੇ ਬੱਚੇ ਵਿੱਚੇ ਬੰਦੇ ਹੂੰ ਹੈਂ ਤੇ ਰਾਤ ਰਹਿਣਾ ਤੇ ਉੱਥੇ ਬੋ ਆਉਣੀ ਰੋਟੀ ਨਾ ਲੱਭਣੀ ਆਹ ਹੈਂ ਤੇ ਉਹ ਬੜਾ ਔਖਾ 2 ਮਹੀਨੇ ਨਿਗਾਏ ਨਹੀਂ ਪਿੰਡ ਤੋਂ ਨਿਕਲੇ ਕਿਵੇਂ ਸੀਗੇ ਪਿੰਡ- ਕੱਢਿਆ ਗਿਆ ਤੁਹਾਨੂੰ ਪਿੰਡ ਤੋਂ ਕੱਢਿਆ ਗਿਆ ਜਾਂ ਆਪ ਟੁਰੇ ਜਿਵੇਂ ਪਿੱਛੋਂ ਨਹੀਂ ਇਹ ਲੋਕ ਆਪ ਆਪਣੇ ਪਿੰਡ ਚੋਂ ਆਪ ਗਏ ਹਮਲਾ ਤੇ ਨਹੀਂ ਹੋਇਆ ਹਮਲਾ ਨਹੀਂ ਸਾਡੇ ਤੇ ਮਾੜੀ ਤੇ ਹਮਲਾ ਹੋਇਆ ਮਾੜੀ ਤੇ ਹੋਇਆ ਸੀ ਹਾਂ ਹੂੰ ਤੇ ਉਹ ਫਿਰ ਮਾੜੀ ਜਦੋਂ ਪਿੰਡ ਸੀ ਬੜਾ ਬਹੁਤ ਵੱਡਾ ਅੱਛਾ 5 ਨੰਬਰ ਸੀ ਉੱਥੇ ਸਹੀ 6 ਹੂੰ ਤੇ ਉਹ ਪਿੰਡ ਬੜਾ ਹੀ ਬਹੁਤ ਵੱਡਾ ਹੂੰ 8-10 ਮੀਲ 4 ਚਫੇਰੇ ਰਖਵਾਏ ਮਾੜੀ ਦਾ ਸਹੀ ਹਾਂ ਹੂੰ ਉਹ ਸ਼ਬੈਦ ਪੋਸਟ ਸੀ ਜੈਲਦਾਰ ਵੀ ਸੀ ਹੂੰ ਹਾਂ ਅਦਾਲਤ ਕਰ ਦਿੰਦਾ ਹੈ ਫਤਿਹ ਮੁਹੰਮਦ ਹਾਂ ਅੱਛਾ ਉਹ ਬੈਠੇ ਨੇ ਉਹ ਨੌਕਰ ਹੂੰ ਉਹਨਾਂ ਦੀ 1400 ਕਮਾਵਾਂ ਜ਼ਮੀਨ ਸੀ ਤੁਹਾਡੀ ਕਿੰਨੀ ਸੀ ਜ਼ਮੀਨ ਸਾਡੀ ਇੱਥੇ ਆਏ ਕੋ 6-7 ਕਿੱਲੇ ਉਧਰ ਕਿੰਨੀ ਸੀ ਉਧਰ ਤੇ ਜ਼ਿਆਦਾ ਉਹ ਆਈ ਨਹੀਂ ਕਿੰਨੀ ਸੀਗੀ ਵੈਸੇ ਜ਼ਮੀਨ ਤੇ ਸਾਡੀ ਆਈ 14 ਰੁਪਏ ਆਈ 14 ਪਹਿਲੀਆਂ ਹਾਂ ਅੱਛਾ ਗੱਲ ਦੀ ਸਮਝ ਨਹੀਂ ਆਂਦੀ ਜ਼ਮੀਨ ਜਿਹੜੇ ਇੱਥੋਂ ਲੋਕ ਗਏ ਆ ਹਾਂ ਉਹਨਾਂ ਨੂੰ ਵੀ ਪੂਰੀ ਨਹੀਂ ਮਿਲੀ ਨਹੀਂ ਜਿਹੜੇ ਮਿਲੀ। ਉਧਰੋਂ ਆਏ ਆ ਉਹਨਾਂ ਨੂੰ ਵੀ ਪੂਰੀ ਨਹੀਂ ਮਿਲੇ ਹਾਲਾਂਕਿ 10 ਲੱਖ ਲੋਕ ਵੱਡੇ ਫਟੇ ਆ ਜ਼ਮੀਨਾਂ ਤੇ ਵੱਧ ਜਾਣੀਆਂ ਚਾਹੀਦੀਆਂ ਸੀ ਜ਼ਮੀਨਾਂ ਜੀ ਆਈਆਂ ਜੀ ਤੁਹਾਨੂੰ ਆਪਣੇ ਘਰ-ਬਾਰ ਕਿੰਨਾ ਛੱਡਨੇ ਪਏ ਬੜੀਆਂ ਤੁਹਾਨੂੰ ਔਖੀਆਂ ਹੋ ਗਏ ਸਾਡੀਆਂ ਬੜੀਆਂ ਔਖੀਆਂ ਮਸੀਤੇ ਐਲਾਨ ਹੋਇਆ ਕਿੱਦਾਂ ਇਕੱਠੇ ਹੋਏ ਕਿੰਨਾ ਕੁ ਸਮਾਨ ਲਿਆ ਤੇ ਰਾਜ ਕਿਸ ਤਰ੍ਹਾਂ ਪਾਕਿਸਤਾਨ ਪਹੁੰਚੇ ਇਹ ਸਾਰੀ ਗੱਲਬਾਤ ਸੁਣਾਓ ਪਾਕਿਸਤਾਨ ਦੇ ਵਿੱਚ ਰੋਟੀ ਤਾਂ ਕੋਈ ਨਹੀਂ ਲੱਭੀ ਅੱਛਾ ਦਾਣੇ ਲੋਕਾਂ ਕੇ ਸਿਆਣਿਆਂ ਬੰਦਿਆਂ ਦਾਣੇ ਬਣਾ ਲਏ ਹੂੰ ਚਣਿਆਂ ਦੇ ਅੱਛਾ ਉਹ ਇੱਕ ਮੁੱਠ ਦੇਣੀ ਹਰ ਬੰਦੇ ਨੂੰ ਹੂੰ ਉਹ ਦੇਣੀ ਤੇ ਪਾਣੀ ਪੀ ਲੈਣਾ ਹੂੰ ਹਾਂ ਜਦੋਂ ਕਾਫਲਾ 10 ਪਿੰਡਾਂ ਦਾ 5 ਪਿੰਡਾਂ ਦਾ ਤੁਰਿਆ ਉਹਨਾਂ ਨਾਲ ਫੌਜ ਵਾ ਹੈਂ ਤੇ ਉਹ ਟਾਹਲੀਆਂ ਦੇ ਬੂਟਿਆਂ ਨੂੰ ਹੱਥ ਮਾਰਨਾ ਸੀ ਭੁੱਖੇ ਤੇ ਪੱਤਿਆਂ ਨੂੰ ਹੱਥ ਮਾਰੀਏ ਹਾਏ ਹਾਏ ਹੈਂ ਪਾਣੀ ਦਾ ਘੁੱਟ ਨਾ ਲੱਭਣਾ ਹਾਂ ਪੱਤਿਆਂ ਨੂੰ ਹੱਥ ਮਾਰਨਾ ਤੇ ਬਾਹਾਂ ਦੇ ਬੱਟ ਮਾਰਨਾ
ਤੇ ਬਾਹਰ ਕਿਉਂ ਹੱਥ ਮਾਰਦੇ ਉਹ ਜਦੋਂ ਜਾਨ ਤੇ ਬਣੀ ਹੋਵੇ ਹੈ ਉਹਨੂੰ ਪਤਾ ਹੁੰਦਾ ਵਾ ਦੂਜਿਆਂ ਨੂੰ ਕਾਹਦਾ ਪਤਾ। ਦੂਜਿਆਂ ਨੂੰ ਕਾਹਦਾ। ਅੱਛਾ ਪਿੰਡ ਤੋਂ ਨਿਕਲੇ ਕਿਵੇਂ ਤੁਸੀਂ? ਪਿੰਡ ਚੋਂ ਅਸੀਂ ਜੈਸੇ ਲਾਂਬੇ ਪਏ ਨੇ ਜੈਸੇ। ਅੱਛਾ। ਤੇ ਫਿਰ ਅਸੀਂ ਆਪਣੇ ਆਪ ਹੀ ਚਲੇ ਗਏ। ਆਪਣੇ ਆਪ ਚਲੇ ਗਏ। ਅੱਛਾ ਕਿੱਧਰ ਗਏ? ਕਿੱਧਰ ਜਾ ਕੇ ਬੈਠੇ? ਹਰੀਲੇ ਸ਼ਹਿਰ। ਹਰੀਲੇ 'ਚ? ਹਾਂ। ਅੱਛਾ। ਬੋਨਪੁਰ। ਹਾਂ ਹਾਂ। ਉੱਥੇ ਫਿਰ 12 ਪਿੰਡ ਬਹਿ ਗਏ। ਸਹੀ। ਮਾੜੀ ਅੱਧੀ ਉੱਥੇ। ਹਾਂ ਹਾਂ ਪਰ ਭਾਂਬੜੀ ਹਾਂ ਮੇਸ ਇਹ ਸਾਰੇ ਪਿੰਡ ਜਿਹੜੇ ਨਾ ਇੱਥੇ ਬੈਠੇ। ਸਹੀ। ਹਾਂ ਠੀਕ ਹੋ ਗਿਆ। ਹਾਂ ਫਿਰ ਉਦੋਂ ਕੈਂਪ ਬਣਿਆ, ਕੈਂਪ ਬਣ ਕੇ ਫਿਰ ਪਾਕਿਸਤਾਨ ਮਹੀਨਾ ਜੀ ਕੰਮ ਉੱਥੇ ਰਹੇ ਨੇ। ਅੱਛਾ। ਹਾਂ ਫਿਰ ਉੱਥੋਂ ਜਿਹੜੇ ਉੱਥੇ ਬਈ ਫੌਜੀਆਂ ਨਾਲ ਰਲ ਕੇ ਇਹਦਾ ਕੰਮਾਂ ਦੇ ਵਿੱਚ ਗੋਲੀ ਚਲਾਈ। ਅੱਛਾ। ਧੀਆਂ ਭੈਣਾਂ ਨੂੰ ਹੱਥ ਪਾਉਣ ਦਾ ਹੈ। ਇਹ ਵਜ੍ਹਾ ਗਿਆ ਸੀ ਪਾਕਿਸਤਾਨ 'ਚ। ਅਸੀਂ ਹਿੰਦੁਸਤਾਨ 'ਚ ਕੀ ਲੈਣ ਕਰਨਾ, ਪਾਕਿਸਤਾਨ 'ਚ ਅਸੀਂ ਕੀ ਕਰਨਾ ਜਾ ਕੇ। ਅੱਛਾ ਮਤਲਬ ਤੁਸੀਂ ਤਿਆਰ ਹੀ ਨਹੀਂ ਸੀ ਪਾਕਿਸਤਾਨ ਆਉਣ ਵਾਸਤੇ? ਉਹ ਫਿਰ ਲੜਾਈਆਂ ਹੁੰਦੀਆਂ ਰਹੀਆਂ, ਬੜਾ ਝਗੜਾ, ਇੱਕ ਦੂਜੇ ਦੇ ਦੁਸ਼ਮਣ ਬਣੇ। ਕਿਉਂ ਦੁਸ਼ਮਣ ਕਿਉਂ ਬਣ ਗਏ? ਪਹਿਲੇ ਸਭ ਕੁਝ ਠੀਕ ਠਾਕ ਪਹਿਲੇ ਸੀ। ਇਕੱਠੇ। ਹਾਂ ਹੋਇਆ ਕੀ ਹੈ? ਹੋਇਆ ਇਹ ਸਿਰਫ ਹਵਾ ਹੀ ਹੈ ਸੀ ਫਿਰ ਕੀ। ਹਾਂ ਸਹੀ। ਤੇ ਵੈਸੇ ਹੁਣ ਤੁਹਾਡੀ ਚੰਗੀ ਭਲੀ ਉਮਰ ਆ, ਜਿੱਦਾਂ ਤੁਸੀਂ ਦੱਸਦੇ ਹੋ ਕੋਈ 100 ਦੇ ਲਾਗੇ ਤੁਹਾਡੀ ਉਮਰ ਆ। ਹਾਂ ਤੇ ਅੱਜ ਉਹ ਪਿੰਡ, ਉਹ ਘਰ, ਉਹ ਤੁਹਾਡਾ ਮਹੱਲਾ, ਉਹ ਜਿੰਨਾ ਸਰਦਾਰਾਂ ਦੇ ਤੁਸੀਂ ਨਾਂ ਲਏ, ਉਹ ਸਾਰਾ ਯਾਦ ਆ ਜਾਂਦਾ, ਅੱਖਾਂ ਦੇ ਮੂਹਰੇ ਆ ਜਾਂਦੇ? ਸਾਰਾ ਉਸੇ ਤਰ੍ਹਾਂ ਜਾਇਦਾ ਸਾਨੂੰ ਬੈਠਿਆ ਹਰ ਟਾਈਮ ਸਾਹਮਣੇ ਰਹੂੰਗਾ। ਇਹਨਾਂ ਨੂੰ ਇਹ ਥੋੜੀ ਜਾਮੇ, ਇਹਨਾਂ ਨੂੰ ਕੀ ਪਤਾ। ਦਿਲ ਕਰਦਾ ਜਾਣ ਨੂੰ? ਹਾਂ ਸੁਣਿਆ ਪਾਸਪੋਰਟ ਵੀ ਬਣਾ ਲਿਆ? ਹਾਂ ਬਣਾ ਲਿਆ। ਹਾਂ ਅੱਜ ਦਿਨ ਲਲਕਾਣਾ ਸਾਹਿਬ ਗਏ ਆ। ਹਾਂ ਹਾਂ। ਉਧਰ ਫਿਰ ਮੇਰੇ ਦਿਲ ਕੀਤਾ ਮੈਂ ਪਾਸਪੋਰਟ ਬਣਾਉਣਾ। ਅੱਛਾ ਵੈਸੇ ਅੱਜ ਦੀ ਦਿਲ ਦੀ ਗੱਲ ਕਰੀਏ ਹਾਂ ਐਵੇਂ ਖਾਬਾਂ ਖਿਆਲਾਂ 'ਚ ਗੇੜਾ ਲੱਗ ਜਾਂਦਾ? ਉਹ ਜੇ ਚੱਟੋ ਪੈ ਉਹਦੇ ਲੱਗ ਖਾਬ ਤੇ ਉੱਥੇ ਕੱਲ ਮੈਂ ਉੱਥੇ ਫਿਰ ਲਿਆ ਹੈ ਆਏ ਹਾਏ। ਦਾਰੇ 'ਚ। ਅੱਛਾ ਸਹੀ। ਹਾਂ ਖਾਬਾਂ ਖਿਆਲਾਂ 'ਚ ਮਤਲਬ ਗੇੜਾ ਲੱਗ ਜਾਂਦਾ। ਹਾਂ ਅੱਛਾ ਬਜ਼ੁਰਗੋ, ਇਹ ਜਿਹੜਾ ਭੁਲੇਰ ਪਿੰਡ ਹੈਗਾ ਹੈ, ਹਾਂ ਜਿਸ ਤਰ੍ਹਾਂ ਤੁਸੀਂ ਕਤਲੋ ਗਾਰਤ ਬੜੀ ਵੇਖੀ, ਬੜੀ ਇੱਥੇ ਵੀ ਭੁਲੇਰ ਪਿੰਡ 'ਚ, ਤੁਹਾਡੇ ਪਿੰਡ 'ਚ ਵੀ ਬੜੀ ਹੋਈ ਹੈ? ਬੜੀ ਹੋਈ ਆ। ਇੰਨੀ ਕੋਈ ਆਵੇ ਹਾਟਿਆਂ ਦੇ ਵਿੱਚ ਨਾ ਢੇਰ ਲੱਗੇ। ਜਦੋਂ ਤੁਸੀਂ ਆਏ ਹੋ ਆਹ ਬਾਜ਼ਾਰਾਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ। ਇੱਥੇ ਵੀ? ਹਾਂ ਤੇ ਆ ਜਿੱਥੇ ਹੁਣ ਮਸ਼ੀਨ ਬਣਾਈ, ਇਹ ਟੋਏ ਹੁੰਦੇ ਨੇ। ਅੱਛਾ। ਇਹ ਅਸੀਂ ਪੰਡਾਂ ਪਾ ਨਾ ਹੱਡੀਆਂ ਦੀਆਂ ਹੋਏ ਹੋਏ। ਤੇ ਸਿਰ ਟੋਇਆ ਸੁੱਟ ਕੇ ਤੇ ਉੱਤੇ ਮਿੱਟੀ ਪਾਈ ਤੇ ਫਿਰ ਇੱਥੇ ਮਸ਼ੀਨ ਬਣਾ ਲਈ। ਇੱਥੇ ਕੋਈ ਪਤਾ ਹੈ ਕਿ ਮਤਲਬ ਕਿ ਸਿੱਖ ਕੌਣ ਰਹਿੰਦੇ ਸੀ ਇੱਥੇ? ਆਪਣਾ ਇਹ ਸਿਆਲਕੋਟ ਦੇ ਪਿੰਡ ਵਾਲੇ ਸਾਰੇ। ਅੱਛਾ। ਸਿਆਲਕੋਟ ਤੋਂ ਪਿੱਛੋਂ ਸਿਆਲਕੋਟ ਚੋਂ ਆਏ ਨੇ ਜਿੰਨੇ ਵੀ ਹੈਗੇ ਸੀ। ਸਹੀ। ਹਾਂ ਇੱਥੇ ਕਿਉਂ ਕਤਲੋ ਗਾਰਤ ਕਿਉਂ ਹੋਈ ਸੀ, ਕੋਈ ਪਤਾ ਇਸ ਗੱਲ ਦਾ ਕਿ ਨਹੀਂ ਪਤਾ? ਕਰਤੋ ਗਾਰ ਦੀ ਇਹ ਹੋਈ ਆ ਉਦੋਂ ਜਦੋਂ ਪਹਿਲੋਂ ਇਹ ਜਦੋਂ ਆਏ ਨੇ ਨਾ ਛੋਟੂ ਰਾਮ ਗਾਂਧੀ। ਹਾਂ ਹਾਂ ਹੈਂ ਸਹੀ। ਉਹ ਬਾਬਾ ਕਾਜੇ ਆਜ ਵੀ ਆਇਆ ਨਾਲ। ਇਹ ਆਏ ਨੇ ਪਹਿਲੋਂ ਕਲਕੱਤੇ ਕੀਤੀ ਗੱਲ ਇਹਨਾਂ। ਅੱਛਾ। ਇਹ ਪੰਜਾਬ 'ਚ ਆਏ ਨੇ। ਅੱਛਾ। ਅੰਮ੍ਰਿਤਸਰ ਨੇ ਗੱਲ ਕੀਤੀ। ਇੱਥੇ ਜੈਸੇ ਅਸੀਂ ਗਏ ਆ, ਮੇਲਾ ਹੀ ਸੀ, ਮੇਲਾ ਵੇਖੀਏ। ਉੱਥੇ ਗਏ 25 ਕੋ ਪੈਂਦਾ ਸਾਡਾ। ਸਹੀ। ਉੱਥੇ ਅਸੀਂ ਤੁਰ ਕੇ ਗਏ ਸੱਚੀ ਸੜਕ। ਹਾਂ ਹਾਂ ਹਾਂ। ਉੱਥੇ ਕੋਈ ਪਤਾ ਨਹੀਂ ਲੱਗਦਾ 5 ਮੀਲਾਂ ਤੱਕ ਦੁਨੀਆ ਦਾ। ਉਹ ਬਾਬੇ ਕਾਜੇ ਆ ਜਿਵੇਂ ਜੈਸੇ ਨਾਲ ਅੰਗਰੇਜ਼ ਆ ਜਿਹਨਾਂ ਵੰਡ ਕੀਤੀ ਆ। ਉਹਨੇ 100 ਸਾਲ ਲਿਖਿਆ ਸੀ
ਉਹਦਾ 100 ਸਾਲ ਪੂਰਾ ਹੋ ਗਿਆ। ਉਹ ਦੇਹਾਂਤਦਾਰੀ ਦਾ ਉਹਨੇ ਛੱਡ ਦਿੱਤਾ। ਅੱਛਾ। ਹਾਂ, ਇਹ ਸਾਰਾ ਹਿੰਦੁਸਤਾਨ ਹੀ ਹੈ ਪਾਕਿਸਤਾਨ 'ਚ। ਪਾਕਿਸਤਾਨ ਤੋਂ ਬਾਅਦ ਬਣਦਾ ਆਹੋ। ਹੈ ਇਹ ਹਿੰਦੁਸਤਾਨ ਜੇ ਹੋਇਆ ਤੇ ਉਹਨੇ ਆਖਿਆ ਜੀ ਹਿੰਦੁਸਤਾਨ ਦਾ ਸਾਰਾ ਬਾਬੇ ਕਾਜੇ ਆਦਮੀ ਆਖਿਆ ਜੀ ਮੈਂ ਲਹਿਦਾ ਹੋਣਾ ਚਾਹੁੰਦਾ ਤੇ ਮੈਂ ਇਹਨੂੰ ਜਵਾਬ ਦੇ ਦਿੱਤਾ। ਅੱਛਾ। ਇਹਨੂੰ ਆਖਿਆ ਤੇਰਾ ਤੂੰ ਕਿੱਥੇ ਲਹਿਦਾ ਹੋਣਾ, ਇਹ ਸਾਰਾ ਇੰਡੀਆ ਹੈ। ਹੈਂ। ਤੈਨੂੰ 5 ਮਿੰਟ ਦਿੱਤੇ, 5 ਮਿੰਟਾਂ ਬਾਅਦ ਇਹਨੇ ਕਿਹਾ ਕਿ ਮੈਂ ਜੀ ਸਾਡਾ ਵੱਡਾ ਹਿੰਦੂ ਸੀ ਅੱਛਾ। ਤੇ ਅਸੀਂ ਮੁਸਲਮਾਨ ਹੋ ਗਏ। ਇਹ ਸਾਨੂੰ ਨਾਨਕੀ ਢੇਰੀ ਲੱਭੀ ਹੈ। ਅੱਛਾ। ਨਾਨਕੀ ਢੇਰੀ ਜੋ 5 ਜ਼ਿਲ੍ਹੇ ਫੇਰ ਲੈ ਗਏ ਉਹ। ਅੱਛਾ। ਐਦਾਂ ਦੀਆਂ ਗੱਲਾਂ ਇਹਨਾਂ ਕੀਤੀਆਂ ਨਾ। ਅੱਛਾ, ਉੱਥੇ ਹੁਣ ਕੋਈ ਸੁਨੇਹਾ ਦੇਣਾ, ਹਾਂ ਤੁਹਾਡੇ ਪਿੰਡ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਇਹਨੂੰ? ਕਿਸੇ ਨੂੰ, ਕੋਈ ਤੁਹਾਡੇ ਯਾਰ ਜਿਨ੍ਹਾਂ ਦੇ ਨਾਮ ਤੁਸੀਂ ਲਏ ਆ, ਹਾਂ ਕਿਸੇ ਨੂੰ ਸਲਾਮ ਦੁਆ, ਕਿਸੇ ਨੂੰ ਸੁਨੇਹਾ ਦੇਣਾ ਵਾ ਤੇ ਅਸੀਂ ਤੁਹਾਡਾ ਸੁਨੇਹਾ ਤੋੜ ਪਹੁੰਚਾ ਦਾਂਗੇ। ਉਹ ਸਾਡੇ ਪਿੰਡ 'ਚ ਤੇ ਹੁਣ ਲੱਭੜੀ ਆ ਨਾ ਉਹ। ਹਾਂ, ਨਹੀਂ ਜਿਹੜੇ ਤੁਸੀਂ ਸਿੱਖਾਂ ਦੇ ਨਾਂ ਅੱਗੇ ਲਏ ਆ ਹਾਂ ਉਹਨਾਂ ਨੂੰ ਕੋਈ ਸਲਾਮ ਦੁਆ, ਕੋਈ ਸੁਨੇਹਾ ਦੇਣਾ। ਉਹਨਾਂ ਨੂੰ ਸਲਾਮ ਦਾ ਬਹੁਤ ਹੋ ਗਏ ਵਿਚਾਰੇ। ਉਹਨਾਂ ਦੇ ਬੱਚੇ ਅੱਗੇ ਉਹਨਾਂ ਨੂੰ ਕੋਈ ਸਲਾਮ ਦੁਆ ਦੇਣਾ ਹਾਂ ਵਾ। ਉਹਨਾਂ ਨੂੰ ਦੇ ਦਿਓ। ਦੇ ਦਈਏ। ਹਾਂ ਉਹਨਾਂ ਨੂੰ ਕੀ ਆਖਾਂ? ਉਹਨਾਂ ਨੂੰ ਆਖੋ ਵੀ ਜਿਹੜਾ ਨਾ ਲੰਬਰ ਦਾ ਫੰਮਣ ਦਾ ਮੁੰਡਾ, ਹਾਂ। ਉਹਨੂੰ ਦੁਆ ਦੇ ਦਿਓ। ਹੂੰ। ਪਾਲੇ ਦਾ ਹੁੰਦਾ ਮੁੰਡਾ ਹੀ। ਪਾਲੇ ਦੇ ਮੁੰਡੇ ਨੂੰ ਵੀ ਸਲਾਮ ਦੁਆ ਦੇਵਾਂ। ਹਾਂ ਹੋਰ ਗੰਗਾ ਸਿੰਘ ਦਾ ਭਰਾ ਨਾਜ਼ਰ ਉਹਦੇ ਨਾਲ। ਗੰਗਾ ਸਿੰਘ ਦਾ ਭਰਾ ਨਾਦਰ। ਹਾਂ ਅੱਛਾ, ਉਹਨੂੰ ਵੀ ਸਲਾਮ ਦੁਆ ਦੇਵਾਂ। ਹਾਂ ਠੀਕ ਆ। ਉਹ ਬੰਦੇ ਸਭ ਕੁਝ ਗਏ ਨੇ ਸਾਰੇ। ਹਾਂ। ਅੱਛਾ, ਤੇ ਉਹਨਾਂ ਨੂੰ ਕੀ ਆਖਾਂ ਕਿ ਤੁਸੀਂ ਜਾਣਾ ਵੀ ਚਾਹੁੰਦੇ ਹੋ ਉੱਥੇ, ਹਾਂ ਜਾਣਾ ਚਾਹੁੰਦੇ ਆ। ਦਿਲ ਕਰਦਾ ਹਾਂ ਤੇ ਕਾਗਜ਼ ਪੱਤਰ ਭੇਜਣ, ਹਾਂ ਉਹਨਾਂ ਨੂੰ ਆਖਾਂ ਹੈ? ਹਾਂ ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਬਜ਼ੁਰਗ ਸਾਨੂੰ ਮਿਲੇ ਸੀ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਵਿਸਾਖੀ ਦਾ ਜਾਂ ਨਵੰਬਰ ਦਾ ਗੁਰਪੁਰਬ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਆਲ ਦੁਆਲ ਦੇ ਪਿੰਡਾਂ 'ਚ ਲੋਕ ਇਕੱਠੇ ਹੋ ਕੇ ਉੱਥੇ ਆਉਂਦੇ ਨੇ ਤੇ ਮੇਰੀ ਮੁਲਾਕਾਤ ਵੀ ਬਜ਼ੁਰਗਾਂ ਨਾਲ ਉੱਥੇ ਹੀ ਹੋਈ ਸੀ ਵਿਸਾਖੀ ਤੇ ਬਜ਼ੁਰਗ ਕੁਝ ਲੋਕਾਂ ਨੂੰ ਲੱਭ ਰਹੇ ਸੀਗੇ ਉੱਥੇ ਤੇ ਅੱਜ ਸਾਡੇ ਨਾਲ ਕੁਝ ਵੀਰਾਂ ਦੀ ਮੁਲਾਕਾਤ ਹੋਈ ਹੈ। ਇਹਨਾਂ ਦੇ ਪਿੰਡ ਦੇ ਜੋ ਵੀਰ ਨੇ, ਸੋ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਕਰਾਵਾਂਗੇ। ਨਾਲ ਦੇ ਨਾਲ ਚੂँਕਿ ਭੁਲੇਰ ਪਿੰਡ ਦੀ ਜਿਹੜੀ ਪੁਰਾਣੀ ਇੱਥੇ ਜਿਹੜੇ ਲੋਕ ਰਹਿੰਦੇ ਸੀ ਸਿੱਖ ਵੀਰ ਸਾਡੇ, ਉਹ ਵੀ ਬਹੁਤ ਘੱਟ ਲੋਕ ਇੱਥੋਂ ਬਚ ਕੇ ਗਏ। ਹਾਂ ਭੁਲੇਰ ਵਾਲਾ ਪਿੰਡ ਸੀ, ਇਹ ਸਰਦਾਰਾਂ ਵਾਲਾ ਪਿੰਡ ਸੀ। ਇੱਥੇ ਉਹਦਾ ਜੋ ਮੈਨੂੰ ਉਹਨਾਂ ਦੇ ਨਾਮ ਵੀ ਇੱਥੇ ਹਾਟਿਆਂ ਦੇ ਨਾਲ ਵਾਜਦੇ ਮੇਰਾ ਬਿਆਨ। ਕਿਹੜੇ ਕਿਹੜੇ ਨਾਮ ਵੱਜਦੇ? ਉਹ ਭਗਤਾਂ ਵਾਲਾ। ਅੱਛਾ। ਭਗਤਵਾ ਅੱਛਾ। ਹੈ ਹੂੰ। ਬਾਬਾ ਅਮਰ ਸਿੰਘ, ਬਾਬਾ ਅਮਰ ਸਿੰਘ ਹੋ ਤੀਰ ਸਿੰਘ, ਤੀਰ ਸਿੰਘ ਹੋ ਗਏ। ਉਹਦੇ 4 ਮਰਬੇ। ਅੱਛਾ। ਹੈ ਪਾਲਾ। ਹੈ ਸਹੀ। ਹਾਂ ਇੱਦਾਂ ਕਰਕੇ ਬੰਦਿਆਂ ਦੇ ਨਾਂ 'ਤੇ ਆਉਂਦੇ ਇਹਦੇ 'ਚ। ਔਰ ਅਸੀਂ ਆਉਂਦਿਆਂ ਹੋਇਆਂ ਕੁਝ ਮਕਾਨਾਤ ਦੇ ਉੱਪਰ ਗੁਰਮੁਖੀ ਵੀ ਵੇਖੀ, ਕਿ ਗੁਰਮੁਖੀ ਲਿਖੀ ਹੋਈ ਹੈ। ਲਾਲਾ। ਅੱਛਾ। ਆ ਚਬਾਰਾ ਉਹਨਾਂ ਦਾ। ਅੱਛਾ ਜੀ। ਅੱਛਾ ਅੱਛਾ। ਤੇ ਉਹ ਅਸੀਂ ਤੁਹਾਨੂੰ ਬਾਅਦ 'ਚ ਉਹ ਘਰ-ਬਾਰ ਵੀ ਵਿਖਾਵਾਂਗੇ। ਪਹਿਲੇ ਇਹਨਾਂ ਦੀ ਗੱਲਬਾਤ ਕਰਾਉਂਦੇ ਆ ਜਿਹੜੇ ਇਹਨਾਂ ਦੇ ਪਿੰਡ ਦੇ ਲੋਕ ਆ, ਤਾਂ ਕਿ ਇਹਨਾਂ ਦੀ ਜ਼ਰਾ ਹੈਲੋ ਹਾਈ ਵੀ ਹੋ ਜਾਏ, ਉਹ ਵੀ ਤੁਹਾਨੂੰ ਵਿਖਾਉਂਦੇ ਆ ਜੀ। ਤਾਇਆ ਜੀ, ਹਾਂ ਆ ਤੁਸੀਂ ਗੱਲ ਕਰੋ ਹੁਣ। ਹਾਂ ਟੈਨ ਹੋਇਆ। ਅਸਲਾਮ ਵਾਲੇਕਮ ਤਾਇਆ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੇ? ਆ ਤੁਸੀਂ ਉਹ ਬੜੀ ਖੈਰ ਆ ਬੱਚਾ। ਅੱਛਾ ਸੁਣਾਓ ਕਿੱਦਾਂ ਸਿਹਤਾਂ ਵੇਤਾਂ ਕਾਇਮ ਆ? ਔਰ ਦੇਖ ਰਹੇ ਨਾ। ਬਿਲਕੁਲ ਬਹੁਤ ਵਧੀਆ, ਕਿਰਪਾ ਚੜ੍ਹਦੀ ਕਲਾ, ਬਹੁਤ ਵਧੀਆ ਜੀ, ਠੀਕ ਠਾਕ ਹੈ ਸਭ। ਤੁਸੀਂ ਸੁਣਾਓ ਤੁਹਾਡੀ ਸਿਹਤ ਦਾ ਕੀ ਹਾਲ ਹੈ? ਅੱਲਾ ਦੀ ਖੈਰ ਆ। ਹੁਣ ਮੈਂ ਆ ਰਿਹਾ ਹੁਣ। ਓਕੇ ਫਿਰ ਕਰੋ ਤਿਆਰੀ ਹੁਣ ਰੱਬ ਦਾ ਨਾਮ ਲੈ ਕੇ ਤੁਹਾਨੂੰ ਆਪਣੇ ਸੋਹਣੇ ਪਿੰਡ ਮਚਰਾਵਾਂ, ਜਿਹੜਾ ਦੁਨੀਆ ਦੀ ਜੰਨਤ ਹੈ ਤੁਹਾਡੇ ਵਾਸਤੇ, ਉਹ ਵਿਖਾਉਣਾ ਤੁਹਾਨੂੰ ਪਿੰਡ। ਵੀਰ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਸਤਿ ਸ੍ਰੀ ਸਤਿ ਸ਼੍ਰੀ ਅਕਾਲ ਲਵਲੀ ਭਾਜੀ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ, ਕੀ ਹਾਲ ਚਾਲ? ਬਹੁਤ ਵਧੀਆ। ਤੁਸੀਂ ਠੀਕ ਹੋ? ਮੈਂ ਕਿਹਾ ਬਹੁਤ ਵਾਹਿਗੁਰੂ ਦੀ ਕਿਰਪਾ ਆ। ਬੜੇ ਚਿਰਾਂ ਦੇ ਭਰਾ ਦੀਆਂ ਵੀਡੀਓਜ਼ ਵੇਖੀ ਦੀਆਂ ਆ ਥੈਂਕ ਯੂ ਜੀ, ਥੈਂਕ ਯੂ। YouTube ਤੇ ਇਧਰੋਂ ਉਧਰੋਂ ਵੀ, ਪਰ ਬੜੇ ਸੁਭਾਗ ਚੰਗੇ ਆ ਜਿਹੜੀ ਤੁਹਾਡੇ ਨਾਲ ਅੱਜ ਮੂੰਹ ਰੂਪੀ ਗੱਲ ਹੋ ਰਹੀ ਆ। ਸੋ ਮੇਰੇ ਵੱਲੋਂ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਅਸਲਾਮ ਵਾਲੇਕਮ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅੱਛਾ ਵੀਰ ਜੀ, ਤੁਹਾਡਾ ਨਾਮ ਕੀ ਹੈ ਜੀ? ਵੀਰ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ। ਤੁਸੀਂ ਮਚਰਾਵਾਂ ਦੇ ਹੋ ਜਾਂ ਲਾਗੇ ਕਿਸੇ ਹੋਰ ਪਿੰਡ ਦੇ ਹੋ?
ਸਾਡਾ ਪਿੰਡ ਜਿਹੜਾ ਮਚਰਾਵਾਂ ਆ ਜ਼ਿਲ੍ਹੇ ਗੁਰਦਾਸਪੁਰ ਦਾ ਸਭ ਤੋਂ ਵਧੀਆ ਪਿੰਡ ਆ ਹਰ ਪੱਖੋਂ ਹੀ। ਅੱਛਾ ਤੇ ਬਿਲਕੁਲ ਮੇਨ ਜੀਟੀ ਰੋਡ ਦੇ ਉੱਤੇ ਪਿੰਡ ਆ। ਕੋਈ ਗੱਲ। ਹੁਣ ਮਚਰਾਵਾਂ ਆਪਣੇ ਪਿੰਡ ਹੋਣ ਤੇ ਹੋ ਸਕਦਾ ਹੈ ਪਛਾਣ ਨਾ ਪਾਉਣ ਵੀ ਮਚਰਾਵਾਂ ਇਹੋ ਹੀ ਆ। ਅੱਛਾ। ਅਰਬਨ ਸਟੇਟ ਵਰਗਾ ਪਿੰਡ ਆ। ਤੈਂ ਪਛਾਣ ਲਿਆ ਪਿੰਡ ਆਪਣਾ? ਹਾਂ ਹੈ ਬੰਦੇ ਉੱਥੇ ਬੜਾ ਕੁਝ ਬਦਲ ਗਿਆ, ਤੁਹਾਨੂੰ ਲੈ ਜਾਣਾ ਇਹਨਾਂ ਨੇ ਤੇ ਦੱਸੋ ਹੁਣ। ਬਦਲ ਨਹੀਂ ਗਿਆ, ਭਾਵੇਂ ਜਿੰਨਾ ਮਰਜ਼ੀ ਬਦਲ ਲੈ, ਮੈਂ ਹਰ ਘਰ ਦੱਸੋਗੇ? ਹਾਂ ਗਲੀਆਂ ਤੇ ਉਹੀ ਆ, ਸਭ ਕੁਝ ਉਹੀ ਆ। ਭਾਵੇਂ ਜੋ ਮਰਜ਼ੀ ਬਦਲ ਜਾਏ, ਮੈਂ ਤੁਹਾਨੂੰ ਸਾਰਾ ਦੱਸੂਗਾ। ਅੱਛਾ ਇਹ ਤੁਹਾਡੇ ਪਿੰਡ ਦੇ ਨਾਲ 2-4 ਪਿੰਡਾਂ ਦੇ ਸਿੱਖਾਂ ਦੇ ਨਾਂ ਵੀ ਲੈਂਦੇ ਆ। ਹਾਂਜੀ ਉਹ ਹੈ ਤੁਸੀਂ ਦੁਬਾਰਾ ਦੱਸੋ ਜਿਹੜਾ ਤੁਹਾਡਾ। ਨੂਰਪੁਰ। ਹਾਂ ਤੁਸੀਂ ਦੁਬਾਰਾ ਦੱਸੋ ਕਿਹੜੇ ਕਿਹੜੇ ਸਿੱਖ ਤੁਹਾਨੂੰ ਯਾਦ ਨੇ, ਜਿਹੜੇ ਬੇਲੀ ਤੁਹਾਡਾ ਪਾਲਾ ਸੀ, ਹੋਰ ਕਿਹੜੇ ਕਿਹੜੇ ਸੀ ਨਾਂ ਇਹਨਾਂ ਨੂੰ ਦੁਬਾਰਾ ਦੱਸੋ। ਪੇਜੇ ਚੱਕਰੀ ਗੱਲ ਆ, ਪੇਜੇ ਚੱਕਰੀ। ਚੱਕ ਤੋਂ ਬੋਲੋ ਜੀ। ਨਾਂ ਦੱਸੋ ਉਹਨਾਂ ਦੇ। ਹਰੀਆ ਲੰਬੜ, ਅੱਛਾ ਜੀ ਫੁੰਮਣ, ਓਕੇ। ਪਾਲਾ। ਪਾਲਾ ਸਿੰਘ ਠੀਕ ਹੈ। ਇਹ ਮਰ ਗਏ ਨੇ, ਬਜ਼ੁਰਗ ਹੋ ਗਏ ਸਾਰੇ ਮਰ ਗਏ ਨੇ। ਅੱਛਾ ਇਹਨਾਂ ਦੇ ਬੱਚੇ ਹੈ ਨੇ ਬੱਚੇ ਅੱਗੇ? ਹੈ ਇਹਨਾਂ ਦੇ। ਹਾਂਜੀ ਇਹਨਾਂ ਦੀ ਇੱਕ ਔਲਾਦ ਹੈਗੀ ਆ ਜੀ। ਇੱਕ ਗੰਗਾ ਹੁੰਦਾ ਸੀ। ਗੰਗੇ ਦਾ ਭਰਾ ਨਾਜ਼ਰ ਹੈ। ਨਹੀਂ ਉਹ ਵੀ ਨਹੀਂ ਹੈਗਾ। ਨਾਜਰ ਸਿੰਘ, ਗੰਗਾ ਸਿੰਘ ਉਹ ਤਾਂ ਬੜੇ ਚਿਰ ਦੇ। ਗੰਗਾ ਸਿੰਘ ਨੂੰ ਤਾਂ ਸ਼ਾਇਦ ਸਜ਼ਾਏ ਮੌਤ ਹੋ ਗਈ ਸੀ, ਫੜਿਆ ਗਿਆ ਬਾਅਦ ਦੇ ਵਿੱਚ। ਤੇ ਗੰਗਾ ਸਿੰਘ ਜੀ ਬੜਾ ਮਸ਼ਹੂਰ ਆਦਮੀ ਹੋਇਆ ਉਹ ਤਾਏ ਜੀ, ਪਿੰਡ ਹੈ ਸਾਡੇ। ਤਾਏ ਜੀ ਨਾਲ ਤਕਰੀਬਨ ਉਹਨਾਂ ਦੇ ਬਾਰੇ ਬਹੁਤ ਕੁਝ ਜਾਣਦੇ ਨੇ ਹਾਂ ਤੇ ਆਮਣ ਸਾਹਮਣੇ ਵੀ ਜਾਣਦੇ ਠੀਕ ਨੇ। ਹੈ ਉਹ ਠੀਕ ਉਹ ਹੈ ਹੀ ਬੰਦਾ ਕਾਬਲੇ ਤਾਰੀਫ ਸੀ, ਵਧੀਆ ਹੀ ਬੰਦਾ ਗੰਗਾ ਸਿੰਘ। ਤੁਸੀਂ ਇਸ ਵੇਲੇ ਕਿਹੜੇ ਕੰਟਰੀ 'ਚ ਬੈਠੇ ਹੋ? ਜੀ ਮੈਂ ਇਸ ਵੇਲੇ ਕੈਨੇਡਾ 'ਚ ਹਾਂ। ਅੱਛਾ ਕੈਨੇਡਾ ਬੈਠੇ ਹੋ। ਤੇ ਕੋਈ ਇਸ ਤਰ੍ਹਾਂ ਦਾ ਉੱਥੇ ਵੀਰ ਹੋਵੇ ਮੌਜੂਦਾ ਇੰਡੀਆ ਦੇ ਵਿੱਚ, ਜਿਹਦਾ ਅਗਰ ਤੁਸੀਂ ਨੰਬਰ ਸ਼ੇਅਰ ਕਰ ਦਿਓ ਤੇ ਇੱਥੇ ਬੈਠੇ ਬੈਠੇ ਹੀ ਚਲੋ ਇੰਟਰਵਿਊ ਦੇ ਦੌਰਾਨ ਹੀ ਅਸੀਂ ਅਗਰ ਇਹਨਾਂ ਦਾ ਪਿੰਡ ਵਿਖਾ ਸਕੀਏ। ਠੀਕ ਹੈ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਮੇਰਾ ਨੰਬਰ। ਅਸਲ 'ਚ ਨਾ ਲਵਲੀ ਭਾਜੀ ਅਸੀਂ ਫਰੀडम ਫਾਈਟਰ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਅੱਛਾ ਅੱਛਾ। ਤੇ ਮੇਰੇ ਜਿਹੜੇ ਦਾਦਾ ਸੀ, ਦਾਦਾ ਜੀ ਸੀ ਡਾਕਟਰ ਹਾਕਮ ਸਿੰਘ, ਉਹ ਇੱਥੇ ਡਾਕਟਰੀ ਦੀ ਪੜ੍ਹਾਈ ਵਿੱਚ ਛੱਡ ਕੇ ਤੇ ਇੱਥੇ ਬਾਗੀਆਂ ਦੇ ਨਾਲ ਜੇਲ੍ਹਾਂ ਜਾਣ ਲੱਗ ਪਏ ਸੀ ਅੰਗਰੇਜ਼ ਦੇ ਖਿਲਾਫ। ਅੱਛਾ। ਤੇ ਮੇਰੇ ਜਿਹੜੇ ਬਾਪੂ ਜੀ ਹੀ ਲਾਇਲਪੁਰ ਜਿਹੜਾ ਖਾਲਸਾ ਸਕੂਲ ਉਥੋਂ ਦੇ ਹੋਸਟਲ ਦੇ ਪੜ੍ਹੇ ਆ। ਤੇ ਸਾਡੀ ਖੁਦ ਦਿੱਲੀ ਤਮੰਨਾ ਆ ਕਿ ਇਹਨਾਂ ਦਾ ਪਿੰਡ ਵਿਖਾ ਲਿਆ ਜਾਵੇ। ਇਹ ਨਦੀ ਨਾਉਣ ਸੰਜੋਗੀ ਮੇਲੇ ਜ਼ਿੰਦਗੀ ਦਾ ਪਤਾ ਨਹੀਂ ਕੀ ਹੋ ਜਾਂਦਾ ਆ। ਪਰ ਜਿਹੜੇ ਪਿੰਡ 'ਚ ਜਨਮ ਭਾਵਾਂ ਉਹ ਪਿੰਡ ਤੁਹਾਨੂੰ ਪਤਾ ਹੀ ਆ, ਹਰ ਬੰਦੇ ਨੂੰ ਖਿੱਚ ਤਾਂ ਪੈਂਦੀ ਹੈ। ਹਾਂ ਹਾਂ ਖਿੱਚ ਪੈਂਦੀ ਆ। ਜੀ ਜੀ। ਮਸੀਤ ਹੈ ਨਾ ਜੀ ਮਸਜਿਦ ਹੈਗੀ ਆ। ਤੇ ਲਾਗੇ ਦਾਰਾ ਜਿਹੜਾ ਖੂਹ ਸੀ ਉਹ ਜਿਹੜਾ 88 ਵਿੱਚ ਫਲੱਡ ਆਏ ਨਾ, ਉਹਨਾਂ 88 ਚੋਂ ਢਹਿ ਗਿਆ, ਖੂਹ ਪੂਰ ਦਿੱਤਾ ਆ। ਪਰ ਮਸਜਿਦ ਤੇ ਗੁਰਦੁਆਰਾ ਸਾਹਿਬ ਬਿਲਕੁਲ ਆਮੋ ਸਾਹਮਣੇ ਆ, ਖੂਹ ਪੂਰ ਦਿੱਤਾ, ਉਹ ਢਹਿ ਗਿਆ ਸੀ ਆਪੇ ਹੀ। ਹਾਂਜੀ ਬਿਆਸ ਦਰਿਆ ਸਾਡੇ ਨੇੜਿਓਂ ਲੰਘਦਾ ਆ। ਉਹ ਕੁਦਰਤੀ ਥੱਲਿਓਂ ਪਾਣੀ ਦੀ ਖਿੱਚ ਪਈ, ਕੀ ਹੋਇਆ ਥੱਲਿਓਂ ਖੂਹ ਪਾਟ ਗਿਆ। ਅੱਛਾ। ਤੇ ਉਹ ਖੂਹ ਆਪਣੇ ਆਪ ਹੀ ਥੱਲੇ ਬਹਿ ਗਿਆ। ਵੀ ਹੱਥ ਡੂੰਘਾ ਹੈ। ਟਰਾਲੇ ਲੱਗਦੇ ਪੂਰ ਦਿੱਤਾ ਸੀ। ਅੱਛਾ 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 ਅੱਛਾ। ਅੱਛਾ ਬਜ਼ੁਰਗੋ, ਜਿਹੜੇ ਤੁਸੀਂ ਮੈਨੂੰ ਕਹਿ ਰਹੇ ਸੀ ਸੁਨੇਹਾ ਦੇਣਾ ਵਾ ਪਾਲੇ ਨੂੰ, ਗੰਗਾ ਸਿੰਘ ਨੂੰ, ਉਹਨਾਂ ਨੂੰ ਦੱਸੋ, ਉਹਨਾਂ ਦੇ ਬੱਚਿਆਂ ਨੂੰ ਸਲਾਮ ਪਹੁੰਚਾ ਦੇਣ। ਉਹਨਾਂ ਨੂੰ ਸਲਾਮ ਆਖ ਦਿਓ। ਚਲੋ ਗੁਰਪ੍ਰੀਤ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਭਾਈ ਸਾਹਿਬ ਜੀ ਕੀ ਹਾਲ ਚਾਲ ਆ? ਠੀਕ ਠਾਕ ਭਾਜੀ, ਠੀਕ ਠਾਕ। ਕੈਨੇਡਾ ਪਹੁੰਚ ਗਏ ਹੋ? ਹਾਂਜੀ 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 ਹਾਂਜੀ। ਮੈਂ ਤਾਂ ਸਮਝਿਆ ਸੀ ਅਜੇ ਉੱਥੇ ਹੀ ਉਹ ਮਚਰਾਵਾਂ ਵਿੱਚ ਤੇ ਬਜ਼ੁਰਗਾਂ ਦੀ ਗੱਲ ਕਰਾਣੀ ਸੀ। ਬਜ਼ੁਰਗਾਂ ਨੂੰ ਮੈਂ ਕਿਹਾ ਲਾਈਵ ਥੋੜਾ ਜਿਹਾ ਨਾ ਕਲਿੱਪ ਵਿਖਾ ਦਿੰਦੇ ਆਪਣੇ ਪਿੰਡ ਦਾ। ਅੱਛਾ ਜੀ। ਪਿੰਡ ਦਾ ਮੈਂ ਕਰਦਾ ਜੇ ਫੋਨ। ਚਲੋ ਕਰਨਜੀਤ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡਾ। ਤੇ ਅਗਰ ਕੋਈ ਉੱਥੇ ਮੁੰਡਾ ਹੈ ਤੇ ਉਹਦਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਦੇ ਵਿੱਚ ਹੀ ਇਹਨਾਂ ਨੂੰ ਅਸੀਂ ਪਿੰਡ ਵਿਖਾ ਸਕੀਏ। ਠੀਕ ਹੈ ਜੀ, ਠੀਕ ਹੈ ਜੀ, ਮੈਂ ਤੁਹਾਨੂੰ ਕਰਦਾ ਦੀ ਕੋਸ਼ਿਸ਼ ਕਰਦਾ। ਠੀਕ ਹੈ, ਥੈਂਕ ਯੂ ਥੈਂਕ ਯੂ। ਲਓ ਜੀ ਆਪਾਂ ਲੱਗੇ ਹੋਏ ਹਾਂ, ਕੋਸ਼ਿਸ਼ ਕਰ ਰਹੇ ਹਾਂ ਬਜ਼ੁਰਗਾਂ ਨੂੰ ਵੀਡੀਓ ਰਾਹੀਂ ਅੱਜ ਦੇ ਅੱਜ ਹੀ ਪਿੰਡ ਵਿਖਾ ਦਈਏ। ਬਾਬਾ ਜੀ ਮੌਜਾਂ ਲੱਗ ਜਾਣਗੀਆਂ। ਹਾਂਜੀ ਹੈ ਜੀ। ਕਨੈਕਟਿੰਗ। ਹਾਂਜੀ ਸਤਿ ਸ੍ਰੀ ਅਕਾਲ। ਜਿਹੜਾ ਇੱਕ ਸਾਡੇ ਲਾਗੇ ਕੀ ਹਾਲ ਚਾਲ ਆ ਤੁਹਾਡਾ? ਵਧੀਆ ਜੀ ਵਧੀਆ। ਮੈਂ ਵੀਰੇ ਭੁਪਿੰਦਰ ਸਿੰਘ ਲਵਲੀ ਬੋਲਦਾ। ਹਾਂਜੀ। ਪਾਕਿਸਤਾਨ ਤੋਂ। ਤੇ ਤੁਹਾਡਾ ਨੰਬਰ ਨੱਤ ਸਾਹਿਬ ਨੇ ਦਿੱਤਾ ਸੀ। ਅੱਛਾ 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 ਜੀ।
ਹਾਂ ਜੀ ਸਭ ਠੀਕ ਠਾਕ? ਵਧੀਆ ਵਧੀਆ ਵਧੀਆ। ਤੁਸੀਂ ਪਿੰਡ ਹੋ ਮਚਰਾਵਾਂ 'ਚ ਹੋ? ਮਚਰਾਵਾਂ 'ਚ। ਤੁਹਾਡਾ ਨਾਂ ਕੀ ਹੈ ਵੀਰ ਜੀ? ਮੇਰਾ ਨਾਮ ਸਤਨਾਮ ਸਿੰਘ ਆ ਜੀ। ਸਤਨਾਮ ਸਿੰਘ ਜੀ, ਇਹ ਮੇਰੇ ਨਾਲ ਇੱਕ ਬਜ਼ੁਰਗ ਬੈਠੇ ਆ। ਹਾਂਜੀ। ਤੇ ਅਗਰ ਤੁਸੀਂ ਥੋੜਾ ਜਿਹਾ ਮਚਰਾਵਾਂ ਪਿੰਡ ਵਿਖਾ ਦਿਓ। ਇਹਨਾਂ ਨੂੰ ਕਹਾਂ ਮੈਂ ਗੁੱਜਰ ਸਿੰਘ ਦਾ ਪੋਤਾ ਵਾਂ। ਤੁਸੀਂ ਕਿਹਦੇ ਪੋਤੇ ਹੋ? ਦਾ ਪੋਤਾ ਮੈਂ ਗੁੱਜਰ ਸਿੰਘ ਦਾ। ਗੁੱਜਰ ਸਿੰਘ ਦੇ ਪੋਤੇ ਨੇ? ਅੱਛਾ ਹਾਂ। ਅੱਛਾ ਵੀਰ ਜੀ, ਤੁਸੀਂ ਇਹਨਾਂ ਨੂੰ ਪਿੰਡ ਵਿਖਾ ਸਕਦੇ ਹੋ? ਪਿੰਡ ਇੱਥੋਂ 3 ਕਿਲੇ ਹਟਵੇਂ, ਜਾਂ ਫਿਰ ਮੈਂ ਕਾਲ ਕਰ ਦੇਣਾ ਦੁਬਾਰਾ ਪਿੰਡ ਜਾ ਕੇ। ਤੁਸੀਂ ਪਿੰਡ ਜਾ ਕੇ ਕਾਲ ਕਰਿਓ ਜ਼ਰਾ, ਇਹਨਾਂ ਨੂੰ ਲਾਈਵ ਪਿੰਡ ਵਿਖਾਣਾ ਵਾ। ਅੱਛਾ ਜੀ। ਹਾਂ ਉਹ ਗੁਰਦੁਆਰਾ ਜਿੱਥੇ ਇਹਨਾਂ ਨੂੰ ਘਰ ਹੀ ਉੱਥੇ ਵਿਖਾ ਲਾਂਗਾ ਖੂਹ ਤੇ। ਚਲੋ ਅਸੀਂ ਤੁਹਾਡਾ ਇੰਤਜ਼ਾਰ ਕਰਨ ਦੇ ਆ। ਠੀਕ ਆ ਜੀ। ਮੈਂ ਬਸ ਆ ਮੇਰੀ ਮਸ਼ੀਨ ਚੱਲਣ ਡਈ, ਬਸ ਮੈਂ ਚੱਲਿਆ ਉੱਥੇ ਚੱਲਦਾ। ਚਲੋ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ। ਅੱਛਾ ਬਜ਼ੁਰਗੋ, ਜੇ ਤੁਹਾਡਾ ਵੀਜ਼ਾ ਲੱਗ ਗਿਆ ਹਾਂਜੀ ਤੇ ਫਿਰ ਆਓਗੇ ਵਾਪਸ? ਹਾਂ ਆਣਾ ਵਾਪਸ? ਮੈਨੂੰ ਤੇ ਬੱਚੇ ਕਹਿੰਦੇ, ਕਿ ਬਜ਼ੁਰਗ ਕਹਿੰਦੇ ਕਿ ਮੈਂ ਨਹੀਂ ਆਣਾ ਵਾਪਸ। ਮੈਂ ਦੇਵਰ ਦੇ ਜੀ ਉੱਥੇ ਲੱਗਣਾ ਪਾਉਣਾ ਜੀ ਉੱਥੇ ਲੱਗਣਾ ਵਾ? ਉਹ ਫਿਰ ਆ ਜਾ ਕਰਾਂਗੇ ਕਿ ਇੱਧਰ ਵੀ 2 ਦਿਨ ਰਹੇਗਾ, 4 ਦਿਨ 8 ਦਿਨ ਉਧਰ। ਇੰਜ ਥੋੜੀ ਹੁੰਦਾ। ਇੰਜ ਥੋੜੀ ਹੁੰਦਾ। ਮੈਂ ਕਿਹਾ ਪਾਸਪੋਰਟ ਬਣਿਆ ਉਹਦੇ ਤੇ ਆਉਣ ਜਾਣੇ ਉਧਰ ਗਏ। ਅੱਛਾ। ਕਦੀ ਇੱਧਰ ਆ ਗਏ, ਕਦੀ ਉਧਰ ਚਲੇ ਗਏ। ਤੇ ਉੱਥੇ ਕਰਨਾ ਕੀ ਆ? ਉਹ ਕਰਨਾ ਇਹ ਆਪਣੀ ਧਰਤੀ ਵੇਖਣੀ ਆ। ਉੱਥੇ ਪਿਆਰਿਆਂ ਦੀਆਂ ਸਹੂਲਤਾਂ, ਉੱਥੇ ਜਿਹੜੇ ਥਾਂ ਫਿਰਦੇ ਰਹੇ ਆ ਉਹ ਵੇਖ। ਸਾਨੂੰ ਸ਼ੱਕ ਆ ਤੁਸੀਂ ਚਲੇ ਗਏ ਤੇ ਵਾਪਸ ਕੋਈ ਨਹੀਂ ਆਣਾ। ਓਏ ਥੋੜਾ ਯਾਰ ਪਾਣੀ ਕੱਲਾ ਠੀਕ ਜ਼ਮੀਨ ਆ। ਅੱਛਾ, ਪਾਣੀ ਨਹੀਂ ਚੰਗਾ ਉੱਥੇ ਦਾ ਪਾਣੀ ਚੰਗਾ? ਉਹ ਨਹੀਂ, ਉਹ ਦੁੱਧ ਪੀ ਲਈਏ ਤੇ ਉਹ ਚੰਗਾ। ਅੱਛਾ, ਠੀਕ। ਉੱਥੇ ਦੇ ਲੋਕ ਕਹਿੰਦੇ ਆ ਕਿ ਉਧਰ ਦਾ ਪਾਣੀ ਚੰਗਾ? ਨਾ ਇਹਦੇ ਚੋਰਾ ਪਾਣੀ ਹੈ ਬਾਹਰ ਦਾ। ਅੱਛਾ, ਹਾਂ ਚੱਲੇ ਦਾ ਸਹੀ। ਉਹ ਪਾਣੀ ਪੀ ਲੋ ਹਾਂ, ਤੇ ਲੱਗੀ ਹੋਵੇ ਭੁੱਖ ਹੀ ਨਹੀਂ ਲੱਗਦੀ। ਅੱਛਾ ਖਿਲਾਰ ਹੀ ਕਰਵਾ। ਅੱਛਾ। ਹਾਂ ਇਹਦਾ ਜ਼ੋਰ ਆ। ਬਾਬਾ ਮੌਜਾਂ ਲੱਗ ਗਈਆਂ ਹੈ? ਹਾਂਜੀ ਹਾਂਜੀ। ਸਤਨਾਮ ਸਿੰਘ ਜੀ ਪਹੁੰਚ ਗਏ ਹੋ ਪਿੰਡ? ਪਹੁੰਚ ਗਿਆ। ਅੱਛਾ, ਅਬ ਬਜ਼ੁਰਗਾਂ ਨੂੰ ਥੋੜੇ ਥੋੜੇ। ਆ ਹੁਣ ਵੇਖੋ, ਆ ਚੌਂਕ ਵਾ। ਅੱਛਾ। ਆ ਗੁਰਦੁਆਰਾ। ਆਹਾ। ਤੇ ਗੁਰਦੁਆਰੇ ਦੇ ਅੰਦਰ ਜਿਹੜੀ ਜਗ੍ਹਾ ਵਾ, ਇਹਨਾਂ ਨੂੰ ਪਤਾ ਵਾ ਵੀ ਮਸਜਿਦ ਹੀ ਜਿਹੜੀ ਉਹ ਵਿਖਾਲਦਾ ਮੈਂ। ਅੱਛਾ। ਆ ਵਾ ਉਹ ਮਸਜਿਦ, ਆ ਮਸਜਿਦ ਵਾ ਉਹ। ਅੱਛਾ। ਇੱਕ ਦਰਖਤ ਤੋਂ ਗੱਪੇ। ਤੇ ਉਹ ਅੱਗੇ ਇੱਥੇ ਬਾਬਾ ਬੁੱਧ ਸ਼ਾਹ ਦੀ ਜਗ੍ਹਾ ਵਾ, ਜਿੱਥੇ ਪੀਰ ਦੀ ਆ ਜਿਹੜੀ ਆ। ਅੱਛਾ। ਬਾਪੂ ਨੂੰ ਪੁੱਛ ਲਓ, ਪਛਾਣਦੇ ਕਿ ਨਹੀਂ? ਬਾਬਾ ਬੁੱਧ ਸ਼ਾਹ ਦਾ ਪਤਾ ਵਾ? ਹੈ ਬਾਬਾ ਬੁੱਧ ਸ਼ਾਹ ਦਾ ਪਤਾ? ਹਾਂ। ਕੌਣ ਸੀ ਉਹ? ਉਹ ਜਾਤੀ ਸੀ। ਹਾਂਜੀ, ਜੱਟ ਸੀ। ਜੱਟ ਸੀਗਾ? ਹਾਂ। ਅੱਛਾ, ਉਹਦੀ ਕੋਈ ਮੜੀ ਬਣੀ ਹੋਈ ਹੈ ਉੱਥੇ? ਉਹ ਬਣੀ ਹੈ ਨਾਲ ਲਹਿੰਦੇ ਪਾਸੇ। ਲਹਿੰਦੇ ਪਾਸੇ ਬਣੀ ਹੈ ਜੀ, ਇਹਨਾਂ ਦਾ ਪਾਸਾ ਛੱਡਦਾ ਹੈ। ਹਾਂਜੀ ਬਣੀ ਆ। ਅੱਛਾ ਅੱਛਾ ਅੱਛਾ, ਹਾਂ ਸਹੀ। ਉਹ ਉਧਰ ਵੇਖੀ ਜਾਓ। ਗੁਰਦੁਆਰਾ ਤੇ ਇੱਥੇ ਮੈਂ ਖਲੋਤਾ ਹੋ ਰਿਹਾ ਵੇਲੇ। ਆਹੋ। ਖੂਹ ਹੁੰਦਾ ਹੀ ਖੂਹ। ਅੱਛਾ। ਆ ਇੱਥੇ ਨਾ ਆ ਗੁਰਦੁਆਰੇ ਵਾਲੀ ਜਗ੍ਹਾ, ਇੱਥੇ ਖੂਹ ਹੁੰਦਾ ਜਿੱਥੇ ਮੈਂ ਰੁੱਖ ਖਲੋਤਾ ਵਾਂ। ਅੱਛਾ, ਸਹੀ ਹੋ ਗਿਆ। ਤੇ ਆ ਬਾਪੂ ਕਹਿੰਦਾ ਮੈਂ ਚੌਂਕ 'ਚ ਰਹਿਣਾ। ਆ ਇਹ ਘਰ 'ਚ ਬਾਪੂ ਰਹਿੰਦਾ ਲੱਗਦਾ। ਵਾਹ ਬਈ ਵਾਹ, ਬਾਪੂ ਬੜਾ ਤਗੜਾ ਘਰ ਹੋਣਾ ਫਿਰ ਤੇ ਤੇਰਾ। ਹਾਂ। ਆਹੋ। ਆ ਹੁਣ ਦੇ ਦੇਣਗੇ? ਪੂਰਾ ਚੌਂਕ ਵਿੱਚ ਆ ਦੇਖੋ, ਆ ਗਲੀ ਜਾਂਦੀ ਆ ਚਰਨ ਸਿੰਘ ਚੀਮੇ ਹੋਣਾ, ਸਵਰਨ ਸਿੰਘ ਚਰਨ ਸਿੰਘ ਹੋਣਾ ਨੇ। ਅੱਛਾ। ਦੱਸਿਓ। ਇਹ ਜੀ ਲਹਿੰਦੇ ਪਾਸੇ ਮਿਸਾਲ ਮਕਾਨ ਆ ਸਾਡੇ। ਆ ਲਹਿੰਦੇ ਪਾਸੇ ਜਾਓ ਜੀ, ਲਹਿੰਦੇ ਪਾਸੇ। ਆ ਲੈਂਦਾ ਪਾਸਾ। ਅੱਛਾ। ਹਾਂਜੀ। ਆ ਪਤਲੀ ਗਲੀ ਆ ਗਈ, ਆ ਪਤਲੀ ਗਲੀ ਜਾਣ। ਹਾਂ ਪਤਲੀ ਗਈ। ਆ ਪਤਲੀ ਗਲੀ ਚੱਲ ਜਾਓ। ਆ ਪਤਲੀ। ਹਾਂ ਹਾਂ, ਆ ਪਤਲੀ ਆ। ਹਾਂ ਇਹਦੇ ਸੀ ਘਰ ਤੁਹਾਡਾ? ਹਾਂ, ਇਹਦੇ ਜਾ ਘਰ ਤੇ ਅੱਗੋਂ ਬਾਹਰਲੀ ਗਲੀ ਜਿਹੜੀ ਆ ਇਸੇ ਗਲੀ ਦੇ ਅੱਗੇ, ਇਸੇ ਗਲੀ 'ਚ ਕਿੱਥੇ ਜਾ ਘਰ ਸੀ? ਇਹ ਤੋੜ ਅੱਗੇ ਜਾ। ਤੋੜ ਅੱਗੇ ਜਾਓ ਜੀ। ਹਾਂ ਸਤਨਾਮ। ਹਾਂ ਹੈਗਾ ਹੀ ਇੱਥੇ ਅੱਗੇ ਦੇ ਪਾਸੇ। ਹਾਂ ਉਹ ਜਗ੍ਹਾ ਖਾਲੀ ਆ ਇਸ ਵੇਲੇ।
ਆ ਗਿਆ ਜੀ। ਆ ਬਾਪੂ ਆ ਰਿਹਾ, ਇਹਨਾਂ ਦਾ ਘਰ ਆ ਪਤਾ ਬਾਪੂ ਆ ਰਿਹਾ, ਇਹਨਾਂ ਨੂੰ ਵਾਪਸ ਦੇ ਦਿਓ। ਹਾਂਜੀ ਆ ਦੇਖਿਆ ਆ ਇਹ ਮੁੰਸ਼ੀ ਦਾ ਘਰ, ਮੁੰਸ਼ੀ ਦਾ ਘਰ ਸੀ ਆ ਜਿਹੜਾ ਇਹ ਉਹਦਾ ਗਲੀ ਇੱਥੇ ਖਤਮ ਹੋ ਗਈ ਹੈ, ਦੱਸੋ। ਗਲੀ ਇੱਥੋਂ ਮੁੱਕ ਜਾਂਦੀ ਹੈ। ਆਹੋ, ਇਹ ਦੂਜਾ ਬਾਜ਼ਾਰ ਜਿਹੜਾ ਬਾਹਰ ਦਾ, ਅੱਛਾ ਉਹ ਦੱਸੋ। ਦੂਸਰਾ ਬਾਜ਼ਾਰ ਬਾਹਰ ਵਾਲਾ ਉਹ ਦੱਸੋ ਜਨਾਬ। ਇੱਥੇ ਨਹੀਂ ਹੈਗਾ ਬਾਬਾ ਜੀ ਦਾ ਘਰ। ਇੱਥੇ ਪੁਰਾਣੇ ਘਰ ਨੇ ਸਾਡੇ ਤੇ ਪਿਛਲੇ ਆ ਚੌਂਕ ਤੋਂ ਛੱਪੜ ਦੇ ਨਾਲ ਆ ਵੀ ਪੁਰਾਣਾ ਵਾ, ਆ ਵੀ ਵੇਖੋ ਪੁਰਾਣਾ। ਆ ਕਹਿ ਰਹੇ ਨੇ ਛੱਪੜ ਦੇ ਨਾਲ ਨਾਲ ਬਾਜ਼ਾਰ ਦੇ ਵਿੱਚ ਇਹਨਾਂ ਦਾ ਘਰ ਸੀਗਾ। ਤੇ ਬਾਜ਼ਾਰ ਖੁੱਲਾ। ਉਹ ਛੱਪੜ ਗੁਰਦੁਆਰਾ ਛੱਪੜ ਵਾਲੇ ਪਾਸੇ ਆ। ਅੱਛਾ, ਫਿਰ ਉਧਰ ਵੀ ਛੋਟੀ ਜਿਹੀ ਗਲੀ ਹੈਗੀ ਹੈ। ਹਾਂ ਉਧਰ ਹੀ ਉਹ ਗਈ ਆ ਰਲਦੀ ਆ। ਉੱਥੇ ਆ ਤੁਹਾਡਾ ਘਰ? ਛੱਪੜ ਦੇ ਕੰਢੇ ਤੇ ਆ। ਉਹਨੂੰ ਦੱਸੀ ਜਾਓ ਨਾ ਨਾਲ ਨਾਲ। ਹਾਂ ਉਹ ਨਾਲ ਰਲਦੀ ਆ ਇਸ ਪਾਸੇ। ਆ ਛੱਪੜ ਵੱਲ ਨੂੰ ਜਾਂਦੀ ਆ। ਹਾਂ ਇਹਦੇ 'ਚ ਜਾਓ ਹੁਣ। ਇਹਦੇ ਵਿੱਚ ਜਦੋਂ ਸਿੱਧੇ ਬਾਹਰ ਨਿਕਲਾਂਗੇ ਤੇ ਬਾਹਰ ਖੇਤਾਂ ਨੂੰ ਨਿਕਲ ਜਾਂਦੀ ਆ, ਨਾਰੇ ਚੱਕ ਨੂੰ। ਹਾਂਜੀ ਆ, ਨਾਰਾ ਚੱਕ ਜਾਂਦਾ ਹਾਂ ਨਾਰਿਆਂ ਨੂੰ ਜਾਂਦੀ ਆ। ਉੱਥੇ ਘਰ ਸੀ। ਹਾਂ ਹਾਂ। ਨਾਰੇ ਨੂੰ ਇਹ ਗਲੀ। ਜਿਹੜੀ ਨਾਰਿਆਂ ਨੂੰ ਜਾਂਦੀ ਡੰਡੀ ਉਹਦੇ ਨਾਲ ਘਰ ਆਵੇ ਨਾਲ। ਚਲੋ ਗਲੀ ਦਾ ਪਤਾ ਲੱਗ ਗਿਆ ਹੁਣ। ਆਹ ਜ਼ਿਆਦਾ ਜਾਨਰ ਹੋ ਹਾਂ। ਗਿਆ। ਪਰ ਕਰੋ ਖਾਣਾ ਜੋ ਮੈਨੂੰ ਹੁਣ। ਭਾਵੇਂ ਕੱਲ ਨੂੰ ਆ ਜਾਓ, ਕੋਈ ਗੱਲ ਨਹੀਂ। ਅੱਛਾ ਹਾਂ ਉਹ ਜਦੋਂ ਮਰਜ਼ੀ, ਜਿੰਨੇ ਮਹੀਨਾ 2 ਮਹੀਨੇ ਰਹੋ ਸਾਡੇ ਕੋਲ ਆ ਜਾਓ। ਨਹੀਂ ਆਉਂਗਾ ਮੈਂ ਹੁਣ। ਆਓ ਸਾਡੇ ਕੋਲ ਆਓ ਜ਼ਰੂਰ। ਪਾਸਪੋਰਟ ਬਣ ਗਿਆ ਹੈ। ਲਓ ਜੀ, ਅੱਜ ਆਪਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਦੇ ਦਰਸ਼ਨ ਕਰਵਾਏ ਨੇ ਔਰ ਹੋਪਫੁਲੀ ਕਿ ਬਜ਼ੁਰਗਾਂ ਦੀ ਜਿਹੜੀ ਖੁਆਇਸ਼ ਹੈ ਉੱਥੇ ਜਾਣ ਦੀ, ਜ਼ਾਹਰ ਆ ਉਹ ਖੁਆਇਸ਼ ਤਾਂ ਉੱਥੇ ਜਾ ਕੇ ਹੀ ਪੂਰੀ ਹੋਣੀ ਹੈ। ਤੇ ਹੋਪਫੁਲੀ ਉਧਰੋਂ ਬਜ਼ੁਰਗਾਂ ਲਈ ਇਹਨਾਂ ਦੀ ਇਨਵੀਟੇਸ਼ਨ ਜਾਂ ਜੋ ਵੀ ਇਹਨਾਂ ਦੇ ਮਨ 'ਚ ਹੈ ਉਹ ਜ਼ਰੂਰ ਪੂਰੀ ਹੋਏਗੀ। ਅੱਜ ਦੇ ਇਸ ਪ੍ਰੋਗਰਾਮ ਲਈ ਅਸੀਂ ਕਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਬਿਲਾਲ ਔਰ ਹਸਨ ਵੀਰ ਦਾ, ਨਾਲ ਦੇ ਨਾਲ ਸਤਨਾਮ ਵੀਰ ਦਾ ਜਿਨ੍ਹਾਂ ਨੇ ਸਾਨੂੰ ਪਿੰਡ ਵਿਖਾਇਆ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਵੀਡੀਓਜ਼ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਅਸੀਂ ਖੁਦ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਇੱਕ ਆਪਣੀ ਰਿਸਰਚ ਹੈ ਕਿ ਸਾਡਾ ਪੁਰਾਣਾ ਪੰਜਾਬ ਕਿਸ ਤਰ੍ਹਾਂ ਦਾ ਸੀਗਾ, ਲੋਕ ਕਿਸ ਤਰ੍ਹਾਂ ਵਸਦੇ ਸੀ, ਕਿਉਂ ਵੰਡਿਆ ਗਿਆ, ਕਿਉਂ ਕਤਲੋ ਗਾਰਤ ਹੋਈ। ਅਸੀਂ ਇਸੇ ਹੀ ਖੋਜ ਕਰਕੇ ਨਿਕਲਦੇ ਹਾਂ ਔਰ ਇਸ ਖੋਜ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਮਿਲਦੀਆਂ ਨੇ। ਜਿਸ ਤਰ੍ਹਾਂ ਅੱਜ ਮੈਂ ਪੁਲੇਰ ਆਇਆ, ਮੈਂ ਕੁਝ ਤਖਤੀਆਂ ਪੜ੍ਹੀਆਂ, ਲੋਕਾਂ ਦੇ ਨਾਮ ਲਿਖੇ ਹੋਏ ਨੇ। ਬਹੁਤ ਘਾਟਾ ਪਾਇਆ। ਹਾਂ, ਔਰ ਬਜ਼ੁਰਗਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਬਹੁਤ ਕੁਝ ਖੋ ਚੁੱਕੇ ਹਾਂ। ਪੰਜਾਬ ਸਿਰਫ ਵੰਡਿਆ ਨਹੀਂ ਗਿਆ ਬਲਕਿ ਬਹੁਤ ਕੁਝ ਖੋ ਚੁੱਕੇ ਹਾਂ। ਉਹ ਪੁਰਾਣੀਆਂ ਸਾਂਝਾਂ ਸਾਨੂੰ ਲਹਿੰਦੇ ਪੰਜਾਬ 'ਚ ਬਿਲਕੁਲ ਨਹੀਂ ਦਿਖਦੀਆਂ, ਕਿਉਂਕਿ ਇੱਥੇ ਸਿੱਖਾਂ ਦੀ ਗਿਣਤੀ ਜਾਂ ਹਿੰਦੂਆਂ ਦੀ ਗਿਣਤੀ ਪੰਜਾਬ ਦੇ ਵਿੱਚ ਨਾ ਹੋਣ ਦੇ ਬਰਾਬਰ ਹੈ। ਲੇਕਿਨ ਚੜ੍ਹਦੇ ਪੰਜਾਬ 'ਚ ਕੀ ਸੂਰਤ ਹਾਲ ਆ ਉਹ ਤਾਂ ਉਹ ਲੋਕ ਬਿਹਤਰ ਜਾਣਦੇ ਆ। ਆਪਣੀ ਕੋਸ਼ਿਸ਼ ਸਿਰਫ ਇਹੀ ਹੈ ਕਿ ਆਉਣ ਵਾਲੇ ਵੇਲੇ 'ਚ ਅੱਜ ਤੋਂ 10, 15, 20 ਸਾਲ ਬਾਅਦ, 50 ਸਾਲ ਬਾਅਦ, 100 ਸਾਲ ਬਾਅਦ ਸਾਡੇ ਬਹੁਤ ਸਾਰੇ ਸਵਾਲਾਤ ਹੈ ਜੋ ਫਾਲਤੂ ਹੋਣਗੇ, ਲੇਕਿਨ ਉਹ ਸਾਂਝਾਂ, ਉਹ ਪ੍ਰੀਤਾਂ ਰਹਿੰਦੀ ਦੁਨੀਆ ਤੱਕ ਉਹ ਯਾਦ ਰਹਿਣਗੀਆਂ। ਆਪਣੀਆਂ ਨਸਲਾਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਨੇ, ਇਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਉਹ ਇਹਨਾਂ ਨੂੰ ਵੇਖ ਕੇ ਉਹ ਬਹੁਤ ਕੁਝ ਸਿੱਖਣਗੀਆਂ। ਨਾ ਸਿਰਫ ਸਿੱਖਣਗੀਆਂ ਬਲਕਿ ਉਹਨਾਂ ਦੇ ਪਿਛੋਕੜ ਦਾ ਵੀ ਉਹਨਾਂ ਨੂੰ ਪਤਾ ਲੱਗੇਗਾ। ਔਰ ਹਕੀਕਤ ਦੇ ਵਿੱਚ ਸਿਰਫ ਐਸੇ ਕਰਕੇ ਹੀ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਕਿ ਸਾਨੂੰ ਆਪਣੇ ਪਿਛੋਕੜ ਦਾ ਪਤਾ ਲੱਗੇ। ਉਹ ਪਤਾ ਹੀ ਤਾਂ ਲੱਗਦਾ। ਹਾਂ, ਜਦੋਂ ਮੈਂ ਬੱਚਿਆਂ ਨੂੰ ਇਹਨਾਂ ਨੂੰ ਨਹੀਂ ਕਹੂੰਗੇ ਇਹ ਗੱਲ ਦਾ ਪਤਾ। ਹਾਂ, ਅਸੀਂ ਉਹ ਟਾਈਮ ਦੇਖਿਆ, ਹਾਂ, ਗੱਲਾਂ ਦੇਖੀਆਂ, ਸਾਰੇ ਫਿਰੇ ਨੱਚੇ ਭੱਜੇ, ਹੈਂ ਗੱਲਾਂ ਸਾਰੀਆਂ ਨੋਟ ਸਾਡੇ ਨਪਾੜ ਬੰਦੇ ਤੇ ਹਰ ਗੱਲ ਨੂੰ ਸਾਡੇ ਕੋਲ ਹੈਂ ਉਹ ਸਾਨੂੰ ਭੁੱਲਦੀਆਂ ਹੀ ਭੁੱਲਦੀਆਂ ਹੀ ਨਹੀਂ। ਚਲੋ ਜੀ, ਰੱਬ ਕਰੇ ਤੁਸੀਂ ਜ਼ਰੂਰ ਜਾਓ ਉੱਥੇ ਔਰ ਤੁਹਾਡੀ ਇਹ ਖੁਆਹਿਸ਼ ਪੂਰੀ ਹੋਵੇ। ਸੋ ਜਿਸ ਤਰ੍ਹਾਂ ਅਸੀਂ ਭੁਲੇਰ ਪਿੰਡ ਦੇ ਵਿੱਚ ਬੈਠੇ ਹਾਂ, ਹੋਪਫੁਲੀ ਜਿਹੜੇ ਇੱਥੋਂ ਉੱਠ ਕੇ ਗਏ ਆ, ਕਿਉਂਕਿ ਭੁਲੇਰ ਦੀ ਵੀ ਜਿਹੜੀ ਦਾਸਤਾਨ ਹੈ ਉਹ ਵੀ ਬੜੀ ਦੁੱਖ ਭਰੀ ਦਾਸਤਾਨ ਹੈ। ਬਾਜੀ ਲੋਕਾਂ ਨੂੰ ਆਪਣੀਆਂ ਬੱਚੀਆਂ ਖੁਦ ਉਸ ਵੇਲੇ ਮਾਰਨੀਆਂ ਪਈਆਂ ਇੱਜ਼ਤਾਂ ਦੇ ਕਰਕੇ। ਸੋ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਵੀ ਕਿ ਇੱਥੇ ਜਦੋਂ ਅਸੀਂ ਆਏ ਤੇ ਘਰਾਂ ਦੇ ਘਰ ਜਿਹੜੇ ਸੀ ਉਹ ਲੋਕਾਂ ਦੀਆਂ ਲਾਸ਼ਾਂ ਨਾਲ ਭਰੇ ਹੋਏ ਸੀ। ਅਸੀਂ ਕੋਈ ਬਰਾਤ ਨਾ ਕੋਈ ਬਚ ਗਿਆ ਤੇ ਬਚ ਗਿਆ, ਨਹੀਂ ਤੇ ਖਤਮ ਹੋ ਗਿਆ ਕਈ। ਸੋ ਹੋਪਫੁਲੀ ਇਸੇ ਹੀ ਆਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਕਿ ਬਜ਼ੁਰਗ ਵੀ ਜ਼ਰੂਰ ਪਿੰਡ ਵੇਖਣ ਔਰ ਭੁਲੇਰ ਦਾ ਵੀ ਸਾਨੂੰ ਕੋਈ ਐਸਾ ਬੰਦਾ ਜ਼ਰੂਰ ਮਿਲੇ ਜੋ ਉਸ ਵੇਲੇ ਦੇ ਕਤਲੋ ਗਾਰਤ ਦੇ ਵਾਕਿਆਤ ਨੂੰ ਜਾਣਦਾ ਹੋਵੇ ਔਰ ਉਸ ਤੋਂ ਪਹਿਲੇ ਦਾ ਜਿਹੜਾ ਸਾਂਝ ਸੀ, ਰਹਿਤਲ ਸੀ, ਸੱਭਿਆਚਾਰ ਸੀ, ਉਹਨੂੰ ਵੀ ਜਾਣਦਾ ਹੋਵੇ।
ਸੋ ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।